ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਇਸ ਟਾਈਮ ਅਪਡੇਟ ਅਮਰੀਕਾ ਸਵੇਰ ਦਾ ਬੁਲੇਟਿਨ ਲੈ ਕੇ ਹਾਜ਼ਰ ਹਾਂ। ਮੈਂ ਰਾਜਕਰਮੀਤ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ। ਮੇਰੇ ਨਾਲ ਜੁੜ ਚੁੱਕੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਮਈ ਦੀ 25 ਤਰੀਕ ਆ, ਦਿਨ ਮੰਗਲਵਾਰ ਆ ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਇਹਨਾਂ ਦੇ ਆਫਿਸ 408-272-2500 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਜ਼ੈਂਡਰ ਮਾਰਗੇਜ ਅਤੇ ਰੀਅਲ estate ਵਾਲੇ। ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ, ਰੀਫਾਈਨੈਂਸ ਦੇ ਲਈ ਕਾਲ ਕਰੋ ਮੋਹਨ ਚੀਮਾ ਹੋਣਾ ਨੂੰ। ਨੰਬਰ 559-905-2575 5599052575। ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਅਵਤਾਰ ਸਿੰਘ ਰਤੌਰ ਸਰਜਲ ਟਰੱਕਿੰਗ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਵਾਸੀ ਸੌਸਲੀਟੋ, ਸੁਲੱਖਣ ਸਿੰਘ ਹਰਬੰਸ ਕੌਰ ਤੁੰਗ ਬੇਕਰਸਫੀਲਡ। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਹੋਣਾ ਦੇ ਨਾਲ ਸੰਪਰਕ ਕਰੋ। ਨੰਬਰ 415-909-0503 4159090503। ਗੁਰਪਾਲ ਸਿੰਘ ਸੰਧੂ, ਸਿਟਰਸ ਹਾਈਟ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ। ਸੁੱਚਾ ਸਿੰਘ ਸੈਨ ਹੋਜ਼ੇ, ਹਰਜੀਤ ਸਿੰਘ ਲੈਥਰੋਪ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜਾਰਜ ਫਲਾਇਡ ਦੀ ਮੌਤ ਹੋਈ ਨੂੰ 1 ਸਾਲ ਹੋ ਗਿਆ ਤੇ 1 ਸਾਲ ਬਾਅਦ ਵੀ ਜਿਹੜਾ ਮਿਨੀਐਪੋਲਿਸ, ਜਿੱਥੇ ਇੰਨੇ ਜ਼ਿਆਦਾ ਆਬਾਦ ਦੇ ਵਿੱਚ ਲੁੱਟਮਾਰ ਹੋਈ ਸੀ, ਰਾਇਟਸ ਹੋਏ ਸੀ, ਬਹੁਤ ਸਾਰੇ ਜਿਹੜੇ ਬਿਜ਼ਨਸਿਸ ਆ ਉਹ ਹਜੇ ਵੀ ਬੰਦ ਹੈਗੇ ਆ। ਲੋਕਲ ਬਿਜ਼ਨਸ ਲੀਡਰਸ ਕਹਿੰਦੇ ਆ ਵੀ ਜਿਹੜਾ ਕ੍ਰਾਈਮ ਆ ਬਹੁਤ ਜ਼ਿਆਦਾ ਵਧਿਆ ਹੋਇਆ ਆ। ਸਟੇਟ ਗਵਰਨਮੈਂਟ ਪੂਰੀ ਤਰ੍ਹਾਂ ਜਿਹੜੀ ਆ ਡਿਵਾਈਡਡ ਹੈਗੀ ਆ, ਹੈਲਪ ਨਹੀਂ ਕਰ ਰਹੀ ਸਮਾਲ ਬਿਜ਼ਨਸਿਸ ਨੂੰ ਦੁਬਾਰਾ ਕੀ ਸ਼ੁਰੂ ਕਰਨ ਦੇ ਲਈ। ਟਾਰਗੇਟ, ਵਾਲਗਰੀਨ, ਕੱਪ ਫੂਡਸ, ਹੋਰ ਜਿਹੜੀਆਂ ਮੇਜਰ ਕਾਰਪੋਰੇਸ਼ਨ ਜਿਨ੍ਹਾਂ ਦੇ ਸਟੋਰ ਮਿਨੀਐਪੋਲਿਸ ਦੇ ਵਿੱਚ ਜਾਂ ਤਾਂ ਅੱਗ ਨਾਲ ਸਾੜੇ ਗਏ ਸੀ ਜਾਂ ਵੈਂਡਲਾਈਜ਼ ਕੀਤੇ ਗਏ ਸੀ ਜਾਂ ਲੁੱਟੇ ਗਏ ਸੀ, ਉਹਨਾਂ ਨੇ ਜਿਹੜੇ ਆਪਣੇ ਸਟੋਰ ਆ ਉਹ ਬਿਲਟ ਵੀ ਕਰ ਲਏ ਆ, ਰੀਫਰਵਿਸ਼ ਵੀ ਕਰ ਲਏ ਆ, ਓਪਨ ਵੀ ਕਰ ਲਏ ਹੈਗੇ ਆ। ਕੁਛ ਕੁ ਜਿਹੜੀਆਂ ਰੈਸਟੋਰੈਂਟ ਚੇਨ ਸੀਗੀਆਂ ਵੱਡੀਆਂ, ਉਹਨਾਂ ਨੇ ਵੀ ਆਪਣੇ ਜਿਹੜੇ ਰੈਸਟੋਰੈਂਟ ਆ ਉਹ ਫਿਕਸ ਕਰ ਲਏ ਹੈਗੇ ਆ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਅਮਰੀਕਨ ਰੈਸਕਿਊ ਪਲਾਨ ਦੇ ਅੰਡਰ $500 ਮਿਲੀਅਨ ਜਿਹੜੀ ਫੰਡਿੰਗ ਆ ਉਹ ਸਟੇਟ ਨੂੰ ਦੇਣੀ ਸੀ ਤਾਂ ਕਿ ਜਿਹੜੇ ਸਮਾਲ ਬਿਜ਼ਨਸਿਸ ਆ ਉਹਨਾਂ ਦੀ ਹੈਲਪ ਕੀਤੀ ਜਾਵੇ। ਸਰੋਤਿਆਂ ਨੂੰ ਦੱਸਦੇ ਜਾਈਏ 47% ਇੰਪਲੋਇਮੈਂਟ ਜਿਹੜੀ ਆ ਉੱਥੇ ਟਵਿਨ ਸਿਟੀ ਰੀਜਨ ਜਿਹੜਾ ਮਿਨੀਐਪੋਲਿਸ, ਸੈਂਟ ਪੋਲ, ਮਿਨੇਸੋਟਾ ਦੇ ਵਿੱਚ ਆ, ਉਹ ਸਮਾਲ ਬਿਜ਼ਨਸ ਤੋਂ ਆਉਂਦੀ ਆ। ਸੋ ਬਹੁਤ ਸਾਰੀਆਂ ਬਿਲਡਿੰਗ ਪੁਰਾਣੀਆਂ ਸੀਗੀਆਂ, ਸੋ ਉਹ ਵੀ ਸੜ ਕੇ ਸਵਾਹ ਹੋ ਗਈਆਂ ਤੇ 1500 ਦੇ ਕਰੀਬ ਜਿਹੜੇ ਬਿਜ਼ਨਸਿਸ ਆ ਟਵਿਨ ਸਿਟੀਜ਼ ਦੇ ਵਿੱਚ ਉਹ ਜਾਂ ਤਾਂ ਡੈਮੇਜ ਹੋਏ ਸੀ ਜਾਂ ਪੂਰੀ ਤਰ੍ਹਾਂ ਡਿਸਟਰੋਏ ਹੋਏ ਸੀਗੇ। ਇਹ ਮਈ 24 ਤੋਂ ਲੈ ਕੇ ਜੂਨ 16 ਦੇ ਵਿੱਚ ਸਿਟੀ ਆਫ ਮਿਨੀਐਪੋਲਿਸ ਨੇ $350 ਮਿਲੀਅਨ ਜਿਹੜਾ ਐਸਟੀਮੇਟ ਕੀਤਾ ਸੀ ਇਹਨੂੰ ਰੀਸਟੋਰ ਕਰਨ ਦੇ ਲਈ, ਪਰ ਹਜੇ ਤੱਕ ਕਹਿੰਦੇ ਵੀ ਕਿਸੇ ਤਰ੍ਹਾਂ ਦੀ ਜਿਹੜੀ ਹੈਲਪ ਆ ਉਹ ਬਿਜ਼ਨਸ ਨੂੰ ਨਹੀਂ ਮਿਲ ਰਹੀ। ਤੇ ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ ਵੀ ਜਿੱਦਾਂ ਆਪਾਂ ਵੀ ਆਮ ਦੇਖਦੇ ਹੁੰਦੇ ਆ, ਜਿਹੜੇ ਛੋਟੇ ਬਿਜ਼ਨਸ ਸੀ ਉਹਨਾਂ ਨੇ ਜਿਹੜੀਆਂ ਇੰਸ਼ੋਰੈਂਸ ਵੀ ਕਰਾਈਆਂ ਸੀ ਉਹ ਬੜੀਆਂ ਅੰਡਰ ਇੰਸ਼ੋਰਡ ਸੀਆਂ, ਵੀ ਜਿੱਦਾਂ ਘੱਟ ਕਵਰੇਜ ਕਰਾਈ ਸੀ, ਉਹਨਾਂ ਨੂੰ ਕਵਰੇਜ ਜ਼ਿਆਦਾ ਕਰਾਉਣੀ ਚਾਹੀਦੀ ਸੀ। ਬਿਲਡਿੰਗਸ ਪੁਰਾਣੀਆਂ ਆ, ਹੁਣ ਉਹ ਅਪ ਟੂ ਡੇਟ, ਅਪ ਟੂ ਕੋਡ ਕਰਕੇ ਜਦੋਂ ਬਿਲਟ ਕਰਨੀਆਂ ਪੈਣੀਆਂ ਉਹਨਾਂ 'ਤੇ ਪੈਸੇ ਬਹੁਤ ਲੱਗਣੇ ਹੈਗੇ ਆ। ਸੋ ਇਹ ਇੱਕ ਤਰ੍ਹਾਂ ਦੇ ਨਾਲ ਹੁਣ ਮਿਨੀਐਪੋਲਿਸ ਦੇ ਜਿਹੜੇ ਲੋਕ ਹੈਗੇ ਆ ਉਹਨਾਂ ਨੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੂੰ ਗੁਹਾਰ ਲਾਈ ਆ ਵੀ $500 ਮਿਲੀਅਨ ਦੇ ਕਰੀਬ ਜਿਹੜਾ ਤੁਸੀਂ ਕਮਿਟ ਕੀਤਾ ਹੈ ਮਨੀ, ਉਹ ਪਲੀਜ਼ ਜਿਹੜੇ ਛੋਟੇ ਬਿਜ਼ਨਸਿਸ ਆ ਉਹਨਾਂ ਦੀ ਸਪੋਰਟ ਕਰੋ ਤਾਂ ਕਿ ਜਿਹੜੀ 47% ਜਿਹੜੀ ਇੰਪਲੋਇਮੈਂਟ ਆ ਇਹਨਾਂ ਬਿਜ਼ਨਸਿਸ ਦੇ ਵਿੱਚ ਉਹ ਲੋਕਾਂ ਨੂੰ ਜਿਹੜੀਆਂ ਜੌਬਸ ਵੀ ਮਿਲ ਸਕਣ।
ਜੀ ਬਿਲਕੁਲ ਪੂਰਾ 1 ਸਾਲ ਹੋ ਗਿਆ ਜਾਰਜ ਫਲੋਇਡ ਦੇ ਜਿਹੜੇ ਆ ਕਤਲ ਨੂੰ ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਦੇਖਿਆ ਇਕੱਲਾ ਇਹੀ ਨਹੀਂ ਹੋਰ ਵੀ ਬਹੁਤ ਸਾਰੇ ਜਿਹੜੇ ਆ ਸ਼ਹਿਰਾਂ ਦੇ ਵਿੱਚ ਇੱਦਾਂ ਦੀ ਸਥਿਤੀ ਜਿਹੜੀ ਉਹ ਬਣੀ ਸੀ, ਜਿਹੜੇ ਪ੍ਰੋਟੈਸਟ ਸੀਗੇ ਬਾਅਦ 'ਚ ਵਾਇਲੈਂਟ ਜਿਹੜੇ ਉਹ ਹੋਏ ਸੀਗੇ, ਜਿਸ 'ਚ ਲੁੱਟਮਾਰ ਤੇ ਹੋਰ ਬਹੁਤ ਕੁਛ ਜਿਹੜਾ ਉਹ ਵਾਪਰਿਆ, ਜਿਸ ਤੋਂ ਬਾਅਦ ਦੇ ਵਿੱਚ ਅਮਰੀਕਾ ਹੋਰ ਵੀ ਜ਼ਿਆਦਾ ਜਿਹੜਾ ਡਿਵਾਈਡਡ ਆ ਉਹ ਹੁੰਦਾ ਨਜ਼ਰ ਆਇਆ ਸੀਗਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਹੈ, ਕੀ ਇਹ ਰਾਸ਼ਟਰਪਤੀ ਲੋਕਾਂ ਨੂੰ ਇਕੱਠਿਆਂ ਕਰਨ ਦੇ ਵਿੱਚ ਕਾਮਯਾਬੀ ਜਿਹੜੀ ਹਾਸਲ ਹੋਊਗੀ ਕਿ ਨਹੀਂ ਹੋਊਗੀ, ਪਰ ਉਸ ਸ਼ਹਿਰ ਦੇ ਹਾਲਾਤ ਜਿਹੜੇ ਆ ਹੁਣੇ ਆਪਾਂ ਨੂੰ ਜਿਹੜੇ ਹਰਜੋਤ ਸਿੰਘ ਹੁਣਾਂ ਨੇ ਦੱਸੀ ਆ ਵੀ ਸਥਿਤੀ ਜਿਹੜੀ ਉਹ ਕਾਫੀ ਜ਼ਿਆਦਾ ਉਹਨਾਂ ਦੀ ਮਾੜੀ ਜਿਹੜੀ ਉਹ ਬਣੀ ਹੋਈ ਹੈਗੀ ਆ। ਸੋ ਸਟੇਟ ਲਾ ਮੇਕਰਸ ਨੇ ਉੱਦਾਂ ਉੱਥੇ $52 ਬਿਲੀਅਨ ਦਾ ਜਿਹੜਾ ਬਜਟ ਆ ਉਸ ਨੂੰ ਅਪਰੂਵ ਜਿਹੜਾ ਉਹ ਕੀਤਾ ਆ। ਮੇ ਬੀ ਉਸ ਦੇ ਵਿੱਚੋਂ ਜਿਹੜਾ ਆ ਇਸ ਦੇ ਵਿੱਚ ਕੁਛ ਸਹਾਇਤਾ ਜਿਹੜੀ ਹੈ ਇਹਨਾਂ ਬਿਜ਼ਨਸਿਸ ਨੂੰ ਮੁੜ ਦੁਬਾਰਾ ਪੈਰਾਂ 'ਤੇ ਖੜ੍ਹੇ ਹੋਣ ਦੇ ਲਈ ਮਿਲ ਸਕੇ। ਉੱਧਰ ਗੱਲ ਕਰਦੇ ਜਾਈਏ ਰਾਸ਼ਟਰਪਤੀ ਬਾਈਡਨ ਰੂਸ ਦੇ ਜਿਹੜੇ ਰਾਸ਼ਟਰਪਤੀ ਪੁਤਿਨ ਆ ਉਸ ਨੂੰ ਜਨੇਵਾ ਦੇ ਵਿੱਚ ਕਹਿੰਦੇ ਆ ਉਹ ਮਿਲਣਗੇ। ਅਮਰੀਕਾ ਅਤੇ ਰਸ਼ੀਆ ਦੇ ਸੰਬੰਧਾਂ ਦੇ ਵਿੱਚ ਤਕਰਾਰ ਅਤੇ ਜਿਹੜਾ ਇਸ ਟਾਈਮ ਖਟਾਸ ਆ ਉਹ ਲਗਾਤਾਰ ਵੱਧਦੀ ਜਾ ਰਹੀ ਹੈਗੀ ਆ। 16 ਜੂਨ ਨੂੰ ਇਹ ਦੋਨਾਂ ਲੀਡਰ ਦੇ ਦਰਮਿਆਨ ਮੀਟਿੰਗ ਜਿਹੜੀ ਉਹ ਤੈਅ ਕੀਤੀ ਗਈ ਹੈਗੀ ਆ। ਵਾਈਟ ਹਾਊਸ ਨੇ ਇਸ ਸਮਿਟ ਦੇ ਉੱਤੇ ਪੁਸ਼ਟੀ ਕੀਤੀ ਆ ਵੀ ਹਾਂ ਇਹ ਹੋਣ ਜਾ ਰਹੀ ਹੈਗੀ ਆ। ਸੋ ਜਨੇਵਾ ਦੇ ਵਿੱਚ ਅਗਲੇ ਮਹੀਨੇ ਇਹ ਦੋਨੋਂ ਲੀਡਰ ਜਿਹੜੇ ਆ ਉਹ ਹੁਣ ਮਿਲਣਗੇ। ਇਸੇ ਹੀ ਜਿਹੜੇ ਰਾਸ਼ਟਰਪਤੀ ਦਾ ਇਹ ਜਿਹੜਾ ਪਹਿਲਾ ਅੰਤਰਰਾਸ਼ਟਰੀ ਦੌਰਾ ਹੋਊਗਾ, ਇਸ ਦੇ ਵਿੱਚ ਬ੍ਰਿਟੇਨ ਦੇ ਵਿੱਚ ਜਾਣਗੇ ਅਤੇ ਉੱਥੇ ਗਰੁੱਪ ਆਫ ਜਿਹੜੇ 7 ਲੀਡਰਸ ਆ ਉਹਨਾਂ ਦੇ ਨਾਲ ਮੁਲਾਕਾਤ ਹੋਊਗੀ ਅਤੇ ਬਰਸਲਸ ਦੇ ਵਿੱਚ ਨਾਟੋ ਦੀ ਸਮਿਟ ਨੂੰ ਵੀ ਇਹ ਸੰਬੋਧਨ ਜਿਹੜੇ ਉਹ ਕਰਨਗੇ। ਵਾਈਟ ਹਾਊਸ ਦੀ ਜਿਹੜੀ ਪ੍ਰੈਸ ਸਕੱਤਰ ਜੈਨ ਸਾਕੀ ਆ ਉਹਨਾਂ ਨੇ ਕਿਹਾ ਆ ਇਹ ਲੀਡਰ ਜਿਹੜੇ ਆ ਉਹ ਬਹੁਤ ਸਾਰੇ ਜਿਹੜੇ ਇਸ਼ੂਜ਼ ਆ ਜਿਹੜੇ ਇਸ ਟਾਈਮ ਮੇਨ ਬਣੇ ਆ ਉਹਨਾਂ ਦੇ ਉੱਤੇ ਜਿਹੜੀ ਡਿਸਕਸ਼ਨ ਆ ਉਹ ਕਰੂਗੀ ਅਤੇ ਕਹਿੰਦੇ ਅਸੀਂ ਇਹ ਆਸ ਲੈ ਕੇ ਜਾ ਰਹੇ ਹਾਂ ਵੀ ਅਮਰੀਕਾ ਅਤੇ ਰੂਸ ਦੇ ਸੰਬੰਧਾਂ ਦੇ ਵਿੱਚ ਜਿਹੜੀ ਥੋੜ੍ਹੀ ਸਥਿਰਤਾ ਜਿਹੜੀ ਆ ਉਹ ਆਵੇ। ਸੋ ਪਹਿਲਾਂ ਜਿਹੜਾ ਆ ਇਹ ਅਪ੍ਰੈਲ ਦੇ ਮਹੀਨੇ ਦੇ ਵਿੱਚ ਪੁਤਿਨ ਦੇ ਨਾਲ ਜਿਹੜੀ ਸਮਿਟ ਆ ਉਹ ਪ੍ਰਪੋਜ਼ ਕੀਤੀ ਸੀ ਬਾਈਡਨ ਹੋਣਾ ਨੇ ਖੁਦ ਹੀ ਇੱਕ ਕਾਲ ਦੇ ਵਿੱਚ, ਅਤੇ ਹੁਣ ਉਹ ਜਿਹੜੀ ਆ ਸਮਿਟ ਆ ਉਹ ਆਪਾਂ ਨੂੰ ਜੂਨ ਦੇ ਵਿੱਚ ਦੇਖਣ ਨੂੰ ਮਿਲੂਗੀ। ਰੂਸ ਦੇ ਨਾਲ ਖਾਸ ਕਰਕੇ ਕਿਉਂਕਿ ਜਦੋਂ ਆਪਾਂ ਦੇਖਿਆ ਸੀਗਾ ਦਸੰਬਰ ਮਹੀਨੇ ਦੇ ਵਿੱਚ ਇਹਨਾਂ ਦੇ ਦੁਆਰਾ ਜਿਹੜੇ ਇੱਥੋਂ ਦੇ ਜਿਹੜੇ ਕੁਛ ਹੈਕਰਸ ਆ ਉਹਨਾਂ ਦੇ ਦੁਆਰਾ ਜਿਹੜੇ ਸੋਲਰ ਵਿੰਡ ਫਾਰਮਸ ਹੈਗੀਆਂ ਆ ਉਸ ਨੂੰ ਹੈਕ ਕੀਤਾ ਗਿਆ ਆ। ਬੀਤੇ ਦਿਨਾਂ ਦੇ ਵਿੱਚ ਜਿਹੜਾ ਕਲੋਨੀਅਲ ਪਾਈਪਲਾਈਨ ਆ ਉਸ ਦੀ ਹੈਕਿੰਗ ਜਿਹੜੀ ਆ ਉਹ ਵੀ ਜਿਹੜੀ ਹੋਈ ਆ। ਅਤੇ ਬਾਕੀ ਹੁਣ ਬੈਲਾਰੂਸ ਦੇ ਵਿੱਚੋਂ ਜਿਹੜਾ ਬੰਦਾ ਜਿਹੜਾ ਇਹਨਾਂ ਨੇ ਚੱਕਿਆ ਆ ਉਹ ਵੀ ਹੁਣ ਦੋਸ਼ ਕਿਤੇ ਨਾ ਕਿਤੇ ਰੂਸ ਨੂੰ ਲੱਗ ਰਿਹਾ। ਕਹਿੰਦੇ ਵੀ ਬੈਲਾਰੂਸ ਦਾ ਜਿਹੜਾ ਆ ਉਹ ਰਾਸ਼ਟਰਪਤੀ ਅਤੇ ਉਹ ਜਿਹੜੇ ਸਰਕਾਰ ਆ ਮੌਜੂਦਾ ਤੌਰ ਦੇ ਉੱਤੇ ਉਹ ਵੀ ਰੂਸ ਦੀ ਬਹੁਤ ਜ਼ਿਆਦਾ ਜਿਹੜਾ ਕਹਿ ਲਓ ਵੀ ਉਸ ਦੇ ਅਧੀਨ ਜਿਹੜੀ ਉਹ ਚੱਲਦੀ ਆ, ਉਸ ਦੇ ਨਾਲ ਮਿਲ ਕੇ ਜਿਹੜੀ ਉਹ ਚੱਲਦੀ ਆ। ਸੋ ਕ੍ਰੈਮਲਿਨ ਦੇ ਨਾਲ ਕਿੱਦਾਂ ਦੇ ਸੰਬੰਧ ਜਿਹੜੇ ਵਾਸ਼ਿੰਗਟਨ DC ਜਿਹੜਾ ਉਹ ਰੱਖ ਪਾਊਗਾ ਇਹ ਜਿਹੜਾ ਹੁਣ ਦੇਖਣਾ ਹੋਊਗਾ। ਸਮਿਟ ਦੇ ਵਿੱਚੋਂ ਕੁਛ ਨਿਕਲਦਾ ਵੀ ਆ ਜਾਂ ਵੈਸੇ ਹੀ ਗੱਲਬਾਤ ਕਰਕੇ ਜਾਂ ਫੋਟੋ ਆਪ ਹੋ ਕੇ ਹੀ ਜਿਹੜਾ ਇਹ ਵਾਪਸ ਆ ਜਾਣਗੇ। ਜੀ ਅਗਲੀ ਖਬਰ ਵੱਲ ਚਲੀਏ। ਰਿਪਬਲਿਕਨ ਪਾਰਟੀ ਦੀ ਕਾਂਗਰਸ ਵੂਮਨ ਬੀਬੀ ਜਿਹੜੀ ਹੈਗੀ ਆ ਗ੍ਰੀਨ, ਉਸ ਨੇ ਜਿਹੜੀ ਆ ਬੜੀ ਹੀ ਕੰਟਰੋਵਰਸ਼ੀਅਲ ਜਿਹੜੀ ਸਟੇਟਮੈਂਟ ਦਿੱਤੀ ਹੈਗੀ ਆ। ਮਾਰੋਰੀ ਗ੍ਰੀਨ ਜਿਹੜੀ ਆ ਕਹਿੰਦੀ ਪਈ ਜਿਹੜੇ ਕੋਵਿਡ ਦੇ ਰੂਲ ਹੈਗੇ ਆ ਉਹ ਇੱਕ ਤਰ੍ਹਾਂ ਦੇ ਨਾਲ ਨਾਜ਼ੀਜ਼ ਨੇ ਜਿਹੜੇ ਹੋਲੋਕਾਸਟ ਦੇ ਵੇਲੇ ਰੂਲ ਬਣਾਏ ਸੀ ਉਹ ਆ, ਕਿਉਂਕਿ ਕਹਿੰਦੀ ਵੀ ਉਸ ਟਾਈਮ ਦੇ ਉੱਤੇ ਜਿਹੜੇ ਜਿਊਜ਼ ਹੁੰਦੇ ਸੀ ਉਹਨਾਂ ਦੇ ਇੱਕ 골ਡ ਸਟਾਰ ਲਾਇਆ ਜਾਂਦਾ ਸੀ ਤਾਂ ਕਿ ਉਹਨਾਂ ਨੂੰ ਪਛਾਣਿਆ ਜਾ ਸਕੇ ਅਤੇ ਸੈਕੰਡ ਕਲਾਸ ਸਿਟੀਜ਼ਨ ਜਿਹੜਾ ਆ ਟਰੀਟ ਕੀਤਾ ਜਾ ਸਕੇ। ਇਹ ਜਿਹੜੇ ਬਿਆਨ ਆ ਉਹਨਾਂ ਨੇ ਹਾਊਸ ਦੇ ਵਿੱਚ ਨੈਂਸੀ ਪਲੋਸੀ ਉਹਨਾਂ ਨੇ ਕਿਹਾ ਵੀ ਜਦੋਂ ਤੱਕ ਸਾਰੇ ਜਿਹੜੇ ਕਾਂਗਰਸਮੈਨ ਜਾਂ ਕਾਂਗਰਸ ਵੂਮਨ ਵੈਕਸੀਨ ਨਹੀਂ ਲਵਾ ਸਕਦੇ ਤਦ ਤੱਕ ਹਰ ਇੱਕ ਨੂੰ ਜਿਹੜਾ ਆ ਉਹ ਮਾਸਕ ਪਾਉਣਾ ਪਊਗਾ। ਸੋ ਇਹ ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਬਿਆਨ ਦਿੱਤੇ ਸੀ, ਪਰ ਹਾਊਸ ਰਿਪਬਲਿਕਨ ਲੀਡਰ ਕੈਵਿਨ ਮਕਾਰਥੀ ਉਹਨਾਂ ਨੇ ਇਹ ਬਿਆਨਾਂ ਦੀ ਜਿਹੜੀ ਨਿਖੇਧੀ ਕੀਤੀ ਆ। ਕਹਿੰਦੇ ਵੀ ਇਹ ਜਿਹੜੀ ਆ ਟੋਟਲੀ ਰੋਂਗ ਆ ਅਤੇ ਜਿਹੜਾ ਹੋਲੋਕਾਸਟ ਹੋਇਆ ਸੀ ਜਿਊਜ਼ ਦਾ ਉਹਨੂੰ ਇਸ ਸੰਦਰਭ ਦੇ ਵਿੱਚ ਲੈ ਕੇ ਆਉਣਾ ਟੋਟਲੀ ਗਲਤ ਹੈਗਾ। ਇਸੇ ਤਰ੍ਹਾਂ ਸੈਨੇਟ ਮਿਨੋਰਟੀ ਲੀਡਰ ਜਿਹੜੇ ਮਿਚ ਮਕੌਨਲ ਆ ਉਹਨਾਂ ਨੇ ਵੀ ਜਿਹੜੀ ਕਾਂਗਰਸ ਵੂਮਨ ਗ੍ਰੀਨ ਆ ਉਹਨਾਂ ਨੂੰ ਕਿਹਾ ਵੀ ਇਹ ਜਿਹੜੇ ਇਹਨਾਂ ਦੇ ਕਮੈਂਟ ਹੈਗੇ ਆ ਬਹੁਤ ਹੀ ਮਾੜੇ ਹੈਗੇ ਆ, ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਆ ਉਹ ਨਹੀਂ ਕਰਨੀ ਚਾਹੀਦੀ।
ਜੀ ਆਪਣੇ ਹੀ ਜਿਹੜੇ ਪਾਰਟੀ ਦੇ ਲੀਡਰਾਂ ਦੇ ਦੁਆਰਾ ਇਹਨਾਂ ਨੂੰ ਝਾੜ ਜਿਹੜੀ ਪਈ ਆ, ਇਹ ਬਹੁਤ ਹੀ ਬੜਬੋਲੀ ਤੇ ਬੇਵਕੂਫਾਨਾ ਜਿਹੜੀਆਂ ਆ ਬਿਆਨਾਂ ਦੇ ਲਈ ਜਿਹੜੀ ਇਹ ਜਾਣੀ ਜਾਂਦੀ ਆ। ਮਾਰਜਰੀ ਟੇਲਰ ਜਿਹੜੀ ਗ੍ਰੀਨ ਹੈਗੀ ਆ। ਸੋ ਉੱਦਾਂ ਟਰੰਪ ਹੋਣਾ ਦਾ ਪੂਰਾ ਥਾਪੜਾ ਜਿਹੜਾ ਇਸ ਨੂੰ ਹਮੇਸ਼ਾ ਜਿਹੜਾ ਉਹ ਰਿਹਾ ਆ, ਉਹਨਾਂ ਦੇ ਹੱਕ ਦੇ ਵਿੱਚ ਵੀ ਅਕਸਰ ਜਿਹੜੀ ਹੈ ਇਹ ਬੋਲਦੀ ਰਹਿੰਦੀ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਡਿਪਾਰਟਮੈਂਟ ਆਫ ਜਸਟਿਸ ਉਸ ਮੈਮੋ ਨੂੰ ਬਲੌਕ ਕਰਨ ਬਾਰੇ ਜਿਹੜਾ ਆ ਉਹ ਅਦਾਲਤ ਵਿੱਚ ਜਿਹੜਾ ਉਹ ਜਾ ਰਿਹਾ ਆ, ਜਿਸ ਦੇ ਵਿੱਚ ਸਾਬਕਾ ਰਾਸ਼ਟਰਪਤੀ ਟਰੰਪ ਹੋਣਾ ਦੀਆਂ ਜਿਹੜੇ ਅਬਸਟਰਕਸ਼ਨ ਡਿਸੀਜਨ ਜਿਹੜਾ ਸੀਗਾ ਉਸ ਨੂੰ ਰਿਲੀਜ਼ ਕਰਨ ਦੇ ਲਈ ਬੀਤੇ ਦਿਨਾਂ ਦੇ ਵਿੱਚ ਇੱਕ ਅਦਾਲਤ ਨੇ ਅਪਰੂਵਲ ਦਿੱਤਾ ਸੀਗਾ। ਜਸਟਿਸ ਡਿਪਾਰਟਮੈਂਟ ਨਹੀਂ ਚਾਹੁੰਦਾ ਵੀ ਉਹ ਜਿਹੜਾ ਇੰਟਰਨਲ ਮੈਮੋ ਆ ਉਸ ਦਾ ਜਿਹੜਾ ਹਿੱਸਾ ਆ ਉਹ ਸਾਰਿਆਂ ਦੇ ਸਾਹਮਣੇ ਜਿਹੜਾ ਉਹ ਆਵੇ। ਇਹ ਉਸ ਟਾਈਮ ਦੇ ਉੱਤੇ ਕਾਫੀ ਚਰਚਾ ਦੇ ਵਿੱਚ, ਵਿਵਾਦ ਦੇ ਵਿੱਚ ਜਿਹੜਾ ਉਹ ਰਿਹਾ ਸੀਗਾ ਵੀ ਕਿਸ ਟਾਈਮ ਉਸ ਮੌਕੇ ਦੇ ਉੱਤੇ ਆਪਣੇ ਕਾਰਜਕਾਲ ਦੇ ਦੌਰਾਨ ਡੋਨਲਡ ਟਰੰਪ ਹੋਣਾ ਨੇ ਜਿਹੜਾ ਆ ਇਸ ਤਰੀਕੇ ਦੇ ਨਾਲ ਡਾਕੂਮੈਂਟਸ ਦੇ ਰਿਲੀਜ਼ ਨੂੰ ਬਲੌਕ ਕਰਨ ਦੇ ਲਈ ਜਿਹੜਾ ਉਹ ਆਖਿਆ ਸੀਗਾ। ਵਾਚਡੌਗ ਗਰੁੱਪਸ ਉਹਨਾਂ ਨੇ ਇਸ ਜਿਹੜੇ ਡਿਪਾਰਟਮੈਂਟ ਆਫ ਜਸਟਿਸ ਦੇ ਮੈਮੋ ਨੂੰ ਰਿਲੀਜ਼ ਹੋਣ ਦੀ ਜਿਹੜੀ ਰੋਕ ਲਾਉਣ ਦੀ ਕਵਾਇਦ ਆ ਉਸ ਦੇ ਉੱਤੇ ਜਿਹੜੀ ਨਿਰਾਸ਼ਾ ਪ੍ਰਗਟਾਈ ਹੈਗੀ ਆ। ਉਹਨਾਂ ਨੇ ਕਿਹਾ ਵੀ ਬਾਈਡਨ ਪ੍ਰਸ਼ਾਸਨ ਉਹਨਾਂ 'ਤੇ ਕਹਿੰਦਾ ਸੀ ਕਿ ਵੀ ਅਸੀਂ ਟਰਾਂਸਪੇਰੈਂਸੀ ਜਿਹੜੀ ਆ ਉਹ ਲਿਆਵਾਂਗੇ, ਜਿਹੜੀਆਂ ਰੋਂਗ ਡੂਇੰਗਸ ਟਰੰਪ ਹੋਣਾ ਨੇ ਕੀਤੀਆਂ ਆ, ਅਤੇ ਹੁਣ ਖੁਦ ਹੀ ਉਸ ਨੂੰ ਰੋਕਣ ਦੇ ਲਈ ਅੱਗੇ ਜਿਹੜੇ ਉਹ ਹੋ ਰਹੇ ਨੇ। ਡੈਮੋਕ੍ਰੇਟ ਸੈਨੇਟਰਸ ਡਿਕ ਡਰਬਨ ਅਤੇ ਸ਼ੈਲਡਨ ਵਾਈਟ ਹਾਊਸ ਜਿਹੜੇ ਆ ਉਹਨਾਂ ਨੇ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੂੰ ਬੀਤੇ ਦਿਨੀ ਜਿਹੜਾ ਆ ਉਹ ਲਿਖਿਆ ਸੀਗਾ ਵੀ ਆਪਣੀ ਜਿਹੜੀ ਕੋਰਟ ਬੈਟਲ ਆ ਉਸ ਨੂੰ ਜਿਹੜਾ ਉਹ ਖ਼ਤਮ ਕਰਨ ਅਤੇ ਇਹ ਜਿਹੜਾ ਡਾਕੂਮੈਂਟ ਆ ਉਸ ਨੂੰ ਜਿਹੜਾ ਉਹ ਪਬਲਿਕ ਕਰਨ, ਤਾਂ ਜੋ ਡਿਪਾਰਟਮੈਂਟ ਆਫ ਜਸਟਿਸ ਦੀ ਜਿਹੜੀ ਆ ਇੱਕ ਛਵੀ ਆ ਉਸ ਨੂੰ ਲੋਕਾਂ ਦੀਆਂ ਅੱਖਾਂ ਦੇ ਵਿੱਚ ਜਿਹੜਾ ਆ ਉਹ ਸੁਧਾਰਿਆ ਜਾ ਸਕੇ ਅਤੇ ਲੋਕਾਂ ਦਾ ਭਰੋਸਾ ਮੁੜ ਦੁਬਾਰਾ ਜਿਹੜਾ ਹੈ ਡਿਪਾਰਟਮੈਂਟ ਆਫ ਜਸਟਿਸ ਦੇ ਉੱਤੇ ਆਵੇ। ਸੋ ਇਹ ਉੱਦਾਂ ਜਿਹੜਾ ਲਾਸੂਟ ਆ ਪਹਿਲੋਂ ਇਸ ਮੈਮੋ ਨੂੰ ਰਿਲੀਜ਼ ਕਰਨ ਦੇ ਲਈ ਸਿਟੀਜ਼ਨ ਫਾਰ ਰਿਸਪੋਂਸੀਬਿਲਿਟੀ ਐਂਡ ਐਥਿਕਸ ਜਿਹੜੀ ਇੱਕ ਕ੍ਰਿਊਜ ਕਰਕੇ ਜਿਹੜੀ ਜਾਣੀ ਜਾਂਦੀ ਆ, ਉਹਨਾਂ ਨੇ ਫਾਈਲ ਕੀਤਾ ਸੀ। ਜੀ, ਅਗਲੀ ਖਬਰ ਵੱਲ ਚੱਲੀਏ, ਜਿਹੜੀ ਕਰੋਨਾ ਵਾਇਰਸ ਦੇ ਸੰਬੰਧ ਦੇ ਵਿੱਚ ਹੈਗੀ ਆ। ਪਿਛਲੇ 2-3 ਦਿਨਾਂ ਤੋਂ ਆਪਾਂ ਡਿਸਕਸ ਕਰਦੇ ਆ ਰਹੇ ਹਾਂ ਵੀ ਹੁਣ ਅਮਰੀਕਾ ਦੇ ਜਿਹੜੇ ਵੱਡੇ ਵੱਡੇ ਲੀਡਰ ਆ ਉਹਨਾਂ ਨੇ ਇਹ ਮੰਨਣਾ ਸ਼ੁਰੂ ਕਰ ਲਿਆ ਆ ਵੀ ਜਿਹੜੀ ਕਰੋਨਾ ਵਾਇਰਸ ਆ ਇਹ ਵੁਹਾਨ ਜਿਹੜੀ ਲੈਬ ਸੀ ਚਾਈਨਾ ਦੇ ਵਿੱਚ, ਉੱਥੋਂ ਹੀ ਇਹ ਜਿਹੜੀ ਆ ਨਿਕਲੀ ਹੈਗੀ ਆ। ਜੇਮੀ ਮੈਟਜ਼ਲ ਇੱਕ ਜਿਹੜੇ ਆ ਪ੍ਰੈਜ਼ੀਡੈਂਟ ਕਲਿੰਟਨ ਹੋਣਾ ਦੇ ਟਾਈਮ ਦੇ ਉੱਤੇ ਉਹਨਾਂ ਦੇ ਐਡਵਾਈਜ਼ਰ ਰਹੇ ਆ, ਐਡਮਿਨਿਸਟ੍ਰੇਸ਼ਨ ਆਫੀਸ਼ੀਅਲ ਰਹੇ ਆ, ਅਤੇ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਵੀ ਐਡਵਾਈਜ਼ਰ ਰਹੇ ਹੈਗੇ ਆ। ਉਹਨਾਂ ਨੇ ਪਿਛਲੇ ਸਾਲ ਜਦੋਂ ਹੀ ਇਹ ਕਰੋਨਾ ਵਾਇਰਸ ਫੈਲਿਆ ਸੀ ਉਸ ਟਾਈਮ ਦੇ ਉੱਤੇ ਵੀ ਜਿਹੜਾ ਆ ਆਪਣੇ ਬਿਆਨ ਦਿੱਤੇ ਸੀ ਵੀ ਇਹ ਮੈਨੂੰ ਲੱਗਦਾ ਵੀ ਜਿਹੜੇ ਕਰੋਨਾ ਵਾਇਰਸ ਆ ਇਹ ਵੁਹਾਨ ਲੈਬ ਤੋਂ ਹੀ ਸ਼ੁਰੂ ਹੋਈ ਹੈਗੀ ਆ। ਪਰ ਉਸ ਟਾਈਮ ਦੇ ਉੱਤੇ ਉਹਨਾਂ ਨੂੰ ਜਿਹੜੇ ਉਹਨਾਂ ਹੀ ਪਾਰਟੀ ਦੇ ਜਿਹੜੇ ਲੋਕ ਸੀ, ਡੈਮੋਕ੍ਰੇਟਿਕ ਪਾਰਟੀ ਦੇ ਬਹੁਤ, ਉਹਨਾਂ ਨੇ ਚੁੱਪ ਕਰਾਤਾ ਵੀ ਤੁਸੀਂ ਜਿਹੜੀ ਆ ਇਹ ਕੌਨਸਪੀਰੇਸੀ ਥਿਊਰੀ ਜਿਹੜੀ ਆ ਛੱਡ ਰਹੇ ਆ, ਕਿਉਂਕਿ ਉਹ ਖੁਦ ਜਿਹੜੇ ਪ੍ਰੋਗਰੈਸਿਵ ਡੈਮੋਕ੍ਰੇਟ ਆਪਣੇ ਆਪ ਨੂੰ ਸਮਝਦੇ ਆ। ਅੱਜ ਡਾਕਟਰ ਐਂਥਨੀ ਫੌਸ਼ੀ ਨੇ ਜਿਹੜੇ ਆ ਉਹਨਾਂ ਨੇ ਵੀ ਇਹ ਕਿਹਾ ਹੈਗਾ ਆ ਵੀ ਜਿਹੜੇ ਮੈਟਜ਼ਲ ਦੇ ਕਲੇਮ ਹੈਗੇ ਆ ਉਹ ਮੈਨੂੰ ਲੱਗਦਾ ਆ ਵੀ ਉਹ ਸਹੀ ਹੋ ਸਕਦੇ ਆ। ਇਹਦੇ ਸੰਬੰਧ ਦੇ ਵਿੱਚ ਜਿਹੜੇ ਮੈਟਜ਼ਲ ਆ ਜੇਮੀ ਮੈਟਜ਼ਲ, ਉਹਨਾਂ ਨੇ ਇਹ ਕਿਹਾ ਆ ਵੀ ਮੈਂ ਬਹੁਤ ਹੈਰਾਨ ਆ, 3 ਮਿਲੀਅਨ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਆ ਪੂਰੀ ਦੁਨੀਆ ਦੇ ਵਿੱਚ। ਅੱਜ ਤੱਕ ਵੀ ਜਿਹੜੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜੇ ਮੁਲਕ ਆ ਉਹ ਇਹ ਰੌਲਾ ਨਹੀਂ ਪਾ ਰਹੇ ਵੀ ਇਹ ਚਾਈਨਾ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਵੀ ਕਿਸ ਤਰ੍ਹਾਂ ਜਿਹੜੀ ਆ ਕਰੋਨਾ ਵਾਇਰਸ ਉਹਨਾਂ ਦੀ ਲੈਬ 'ਚੋਂ ਫੈਲਦੀ ਹੈਗੀ ਆ। ਸੋ ਹੁਣ ਇਹ ਗੱਲਬਾਤ ਜਿਹੜੀ ਆ ਬਿਲਕੁਲ ਪੂਰੇ ਇੰਟਰਨੈਸ਼ਨਲ ਲੈਵਲ 'ਤੇ ਉੱਭਰਨੀ ਸ਼ੁਰੂ ਹੋ ਗਈ ਆ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਮੋਡਰਨਾ ਜਿਨ੍ਹਾਂ ਨੇ ਵੈਕਸੀਨ ਕੋਵਿਡ-19 ਦੀ ਬਣਾਈ ਆ, ਉਹਨਾਂ ਨੇ ਵੀ ਇਹ ਹੁਣ ਦਾਅਵਾ ਕੀਤਾ ਆ ਵੀ ਉਹਨਾਂ ਦੀ ਜਿਹੜੀ ਕੋਵਿਡ-19 ਦੀ ਵੈਕਸੀਨ 12 ਤੋਂ 17 ਸਾਲ ਦੀ ਉਮਰ ਦੇ ਦਰਮਿਆਨ ਵਾਲੇ ਜਿਹੜੇ ਨੌਜਵਾਨ ਜਿਹੜੇ ਹੈਗੇ ਆ ਅਤੇ ਬੱਚੇ ਆ, ਉਹਨਾਂ ਦੇ ਉੱਤੇ ਇਹ ਕਾਰਗਰ ਸਾਬਤ ਹੁੰਦੀ ਆ। ਉਹਨਾਂ ਨੇ ਇਹ ਜਿਹੜੇ ਹੁਣ ਡਾਟਾ ਆ ਉਹ ਕਹਿੰਦੇ ਆ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ FDA ਨੂੰ ਜਿਹੜਾ ਉਹ ਘੱਲਣਾ ਆ, ਅਤੇ ਜੂਨ ਮਹੀਨੇ ਦੇ ਵਿੱਚ ਇਸ ਏਜ ਗਰੁੱਪ ਦੇ ਲਈ ਇਸ ਸ਼ਾਟ ਨੂੰ ਐਮਰਜੈਂਸੀ ਯੂਜ਼ ਦੇ ਲਈ ਆਥੋਰਾਈਜ਼
ਕਰਨ ਦੀ ਮੰਗ ਜਿਹੜੀ ਉਹ ਕਰਨੀ ਆ। ਆਲਰੇਡੀ ਫਾਈਜ਼ਰ ਬਾਇਓਨਟੈਕ ਦੀ ਜਿਹੜੀ ਵੈਕਸੀਨ ਆ ਉਹ 12 ਤੋਂ 16 ਸਾਲ ਦੀ ਉਮਰ ਵਾਲਿਆਂ ਦੇ ਲਈ FDA ਨੇ ਸਾਈਨ ਆਫ ਕਰ ਦਿੱਤੀ ਆ, ਅਪਰੂਵ ਕਰ ਦਿੱਤੀ ਆ। ਮੋਡਰਨਾ ਦੇ ਕਹਿਣ ਮੁਤਾਬਕ 93% ਦੀ ਇਫੈਕਟਿਵ ਜਿਹੜੀ ਇਹ ਹੈਗੀ ਆ ਜਦੋਂ ਜਿਸ ਨੂੰ ਜਿਹੜਾ ਪਹਿਲਾ ਡੋਜ਼ ਜਿਹੜਾ ਉਹ ਲੱਗਦਾ ਆ ਇਹ 14 ਦਿਨਾਂ ਦੇ ਵਿੱਚ ਜਿਹੜੇ ਆ ਆંકੜਿਆਂ ਦੇ ਮੁਤਾਬਕ। ਇਹ ਆਲਰੇਡੀ ਮੋਡਰਨਾ ਦੀ ਵੈਕਸੀਨ 18 ਤੇ ਉਸ ਤੋਂ ਵੱਧ ਉਮਰ ਦੇ ਲੋਕਾਂ ਦੇ ਲਈ FDA ਨੇ ਐਮਰਜੈਂਸੀ ਯੂਜ਼ ਦੇ ਲਈ ਅਪਰੂਵ ਇਸ ਨੂੰ ਕੀਤਾ ਹੈਗਾ ਆ। ਤੇ ਹੁਣ 12 ਤੋਂ 16 ਦੇ ਲਈ ਆਲਰੇਡੀ ਫਾਈਜ਼ਰ ਬਾਇਓਨਟੈਕ ਤੇ ਜੇ ਮੋਡਰਨਾ ਵਾਲੀ ਵੀ ਇਹ ਅਪਰੂਵ ਹੋ ਜਾਂਦੀ ਆ ਤੇ ਫਿਰ 12 ਸਾਲ ਤੋਂ ਉੱਤੇ ਸਾਰੇ ਹੀ ਜਿਹੜੇ ਬੱਚੇ ਆ ਤੇ ਚਾਹੇ ਨੌਜਵਾਨ ਆ ਉਹਨਾਂ ਦੇ ਲਈ ਫਾਈਜ਼ਰ ਬਾਇਓਨਟੈਕ ਤੇ ਮੋਡਰਨਾ ਵਾਲੀਆਂ ਜਿਹੜੀਆਂ ਵੈਕਸੀਨਸ ਆ ਉਹ ਅਵੇਲੇਬਲ ਹੋਣਗੀਆਂ। ਜੀ ਅਗਲੀ ਖਬਰ ਵੱਲ ਚੱਲੀਏ। ਜੇ ਅਮੀਰਾਂ ਦੀ ਗੱਲ ਕਰਦੇ ਜਾਈਏ, ਕਹਿੰਦੇ ਵੀ ਜੈਫ ਬੇਜ਼ੋਸ ਜਿਹੜੇ ਐਮਾਜ਼ੋਨ ਦੇ ਮਾਲਕ ਹੈਗੇ ਆ, ਉਹਨਾਂ ਨੂੰ ਇੱਕ ਜਿਹੜਾ ਬਰਨਾਰਡ ਅਰਨੋਲਟ CEO ਹੈਗੇ ਆ ਫ੍ਰੈਂਚ ਲਗਜ਼ਰੀ ਗਰੁੱਪ ਦੇ, ਉਹਨਾਂ ਨੇ ਵੈਲਥ ਵਾਈਜ਼ ਵੀਟ ਕਰ ਦਿੱਤਾ ਸੀ ਕੱਲ੍ਹ। ਅੱਜ ਫੇਰ ਜਿਹੜੇ ਜੈਫ ਬੀਜ਼ੋਸ ਆ ਉਹਨਾਂ ਦੀ ਜਿਹੜੀ ਇਨਕਮ ਆ ਥੋੜ੍ਹੀ ਅੱਪ ਗਈ ਹੈਗੀ। ਸੋ ਦੋਨਾਂ ਦੀ ਜੇ ਰਫਲੀ ਐਸਟੀਮੇਟ ਕਰਦੇ ਜਾਈਏ, ਕਹਿੰਦੇ ਪਈ 188.2 ਬਿਲੀਅਨ ਡਾਲਰ ਜਿਹੜੀ ਨੈਟਵਰਥ ਹੈਗੀ ਆ ਜੈਫ ਬੇਜ਼ੋਸ ਦੀ, ਐਮਾਜ਼ੋਨ ਦੇ ਮਾਲਕਾਂ ਦੀ। ਤੇ ਜਿਹੜਾ ਬਰਨਾਰਡ ਅਰਨੋਲਟ ਹੈਗਾ ਆ ਫਰਾਂਸ ਦਾ ਫ੍ਰੈਂਚ ਲਗਜ਼ਰੀ ਗਰੁੱਪ ਦਾ, ਉਹਦੀ 187.6 ਬਿਲੀਅਨ ਡਾਲਰ ਜਿਹੜੀ ਨੈਟਵਰਥ। ਜੀ ਅਗਲੀ ਗੱਲ ਕਰਦੇ ਜਾਈਏ, ਰੈਡਵੁੱਡ ਸਿਟੀ ਦੇ ਵਿੱਚ ਹਾਈਵੇ 101 ਦੇ ਉੱਤੇ ਅੱਜ ਇੱਕ ਹਾਦਸਾ ਜਿਹੜਾ ਹੋਇਆ ਕ੍ਰੈਸ਼ ਦੇ ਵਿੱਚ। ਕਹਿੰਦੇ ਇੱਕ ਜਾਣੇ ਦੀ ਜਿਹੜੀ ਉਹ ਮੌਤ ਹੋ ਗਈ ਆ, ਹਾਈਵੇ 101 ਦੇ ਉੱਤੇ ਹੋਇਆ ਆ। ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਆ। ਇਹ ਤੜਕੇ ਜਿਹੜਾ ਆ ਕਹਿੰਦੇ ਹਰਜੋਤ ਸਿੰਘ ਜੀ ਨਾਰਥਮਾਊਂਟ ਡਾਇਰੈਕਸ਼ਨ ਦੇ ਵਿੱਚ ਇਹ ਘਟਨਾ ਜਿਹੜੀ ਇਹ ਵਾਪਰੀ ਆ, ਦੁਰਘਟਨਾ ਵਾਪਰੀ ਆ। ਬਾਅਦ ਦੇ ਵਿੱਚ ਕਿਉਂਕਿ ਉਹ ਟਾਈਮ ਦੇ ਉੱਤੇ ਹੁਣ ਲੋਕਾਂ ਦੇ ਆਉਣ ਜਾਣ ਦਾ ਵੀ ਸਮਾਂ ਹੁੰਦਾ ਆ ਤੇ ਜਲਦੀ ਹੀ ਹਾਈਵੇ ਲੇਨਸ ਜਿਹੜੀਆਂ ਆ ਉਹ 6:45 ਵਜੇ ਜਿਹੜਾ ਆ ਉਹ ਓਪਨ ਕਰ ਦਿੱਤੀਆਂ ਗਈਆਂ ਸੀ। ਤੜਕੇ 4 ਵਜੇ ਇਹ ਦੁਰਘਟਨਾ ਜਿਹੜੀ ਉਹ ਵਾਪਰੀ ਆ। ਇੱਕ ਵਹੀਕਲ ਦੂਜੀ ਗੱਡੀ ਦੇ ਵਿੱਚ ਜਿਹੜਾ ਉਹ ਵੱਜਾ ਆ, ਜਿਹੜੀ ਕਿ ਗੱਡੀ ਉੱਥੇ ਰੁਕੀ ਪਈ ਸੀਗੀ ਹਾਈਵੇ ਦੇ ਉੱਤੇ ਤੇ ਆਈ ਥਿੰਕ ਪਿੱਛੋਂ ਆ ਕੇ ਜਿਹੜੀ ਉਹ ਵੱਜੀ ਆ ਤੇ ਉਹ ਜਿਹੜੀ ਗੱਡੀ ਰੁਕੀ ਪਈ ਸੀ ਬਾਅਦ 'ਚ ਕਹਿੰਦੀ ਪੁੱਠੀ ਜਿਹੜੀ ਹੋ ਗਈ ਆ। ਸੋ ਅਜੇ ਹਾਲ ਦੀ ਘੜੀ CHP ਨੇ ਦੱਸਿਆ ਨਹੀਂ ਆ ਵੀ ਕੌਣ ਇਸ ਦੇ ਵਿੱਚ ਵਿਕਟਮ ਆ ਤੇ ਇਸ ਮਾਮਲੇ ਦੀ ਜਿਹੜੀ ਹੁਣ ਜਾਂਚ ਆ ਉਹ ਸ਼ੁਰੂ ਹੋ ਚੁੱਕੀ ਆ। ਜੀ ਕੁਛ ਕੁ ਹੋਰ ਜੇ ਕਰੋਨਾ ਵਾਇਰਸ ਦੀ ਗੱਲਬਾਤ ਕਰਦੇ ਜਾਈਏ ਤੇ ਜਾਪਾਨ ਦੇ ਵਿੱਚ ਜਿਹੜੀਆਂ ਓਲੰਪਿਕਸ ਹੋਣੀਆਂ ਇਸ ਸਮਰ ਦੇ ਵਿੱਚ, ਪਰ ਹਜੇ ਉਹ ਲਿੰਬੋ 'ਚ ਹੀ ਆ ਵੀ ਹੋਣੀਆਂ ਜਾਂ ਨਹੀਂ ਵੀ ਹੋਣੀਆਂ। US ਸਟੇਟ ਡਿਪਾਰਟਮੈਂਟ ਨੇ ਲੈਵਲ 4 ਜਿਹੜਾ ਆ ਟਰੈਵਲ ਐਡਵਾਈਜ਼ਰੀ ਜਾਪਾਨ ਦੇ ਸੰਬੰਧ ਦੇ ਵਿੱਚ ਇਸ਼ੂ ਕੀਤੀ ਹੈਗੀ ਆ। ਸੋ ਇਹ ਕਹਿੰਦੇ ਵੈਰੀ ਹਾਈ ਲੈਵਲ ਆਫ ਕਰੋਨਾ ਵਾਇਰਸ ਦੀ ਜਿਹੜੀ ਐਡਵਾਈਜ਼ਰੀ ਹੈਗੀ ਆ। ਪੋਰਟੋ ਰੀਕੋ ਜਿਹੜਾ ਆ ਉੱਥੇ ਰਾਤ ਨੂੰ ਜਿਹੜਾ ਕਰਫਿਊ ਲੱਗਾ ਹੋਇਆ ਸੀ, ਉਸ ਨੂੰ ਜਿਹੜਾ ਆ ਕਰਫਿਊ ਜਿਹੜਾ ਉਹਨੀ ਰਾਤ ਵਾਲਾ ਰਿਮੂਵ ਕਰ ਦਿੱਤਾ ਹੈਗਾ। ਫਲੋਰੀਡਾ ਜਿਹੜੀ ਆ ਅਗਲੀ ਸਟੇਟ ਹੋ ਗਈ ਆ ਜਿਹੜੀ ਹੋਰ ਰਿਪਬਲਿਕਨ ਸਟੇਟਸ ਦੇ ਨਾਲ ਜੁਆਇਨ ਕਰ ਲਿਆ। $300 ਦੇ ਕਰੀਬ ਜਿਹੜਾ ਐਕਸਟਰਾ ਬੈਨੀਫਿਟ ਅਨਪਲਾਇਮੈਂਟ ਦਾ ਮਿਲਣਾ ਸੀ ਉਹ ਕਹਿੰਦੇ ਵੀ ਅਸੀਂ ਹੁਣ ਨਹੀਂ ਲਵਾਂਗੇ। ਤੇ ਨਿਊਯਾਰਕ ਦੇ ਮੇਅਰ ਬਿਲ ਡੇ ਬਲਾਸੀਓ ਨੇ ਇਹ ਕਿਹਾ ਵੀ ਸਿਟੀ ਦੇ ਜਿੰਨੇ ਵੀ ਪਬਲਿਕ ਸਕੂਲ ਹੈਗੇ ਆ ਉਹ ਫੁੱਲ ਟਾਈਮ ਜਿਹੜੇ ਆ ਸਤੰਬਰ ਦੇ ਵਿੱਚ ਖੁੱਲ੍ਹ ਜਾਣਗੇ। ਜੀ ਬਿਲਕੁਲ। ਸੋ ਓਲੰਪਿਕਸ ਦੇ ਲਈ ਕਾਫੀ ਜਿਹੜੀ ਵੱਡੀ ਇਹ ਚੁਣੌਤੀ ਜਿਹੜੀ ਹਰਜੋਤ ਸਿੰਘ ਜੀ ਬਣੂਗੀ। ਜਿੱਦਾਂ ਅਮਰੀਕਾ ਨੂੰ ਤੁਸੀਂ ਦੱਸਿਆ ਵੀ ਲੈਵਲ 4 ਐਡਵਾਈਜ਼ਰੀ ਜਿਹੜੀ ਉਹ ਕਰ ਦਿੱਤੀ ਹੈ ਵੀ ਨਾ ਹੀ ਜਿਹੜਾ ਉੱਥੇ ਟਰੈਵਲ ਕੀਤਾ ਜਾਵੇ। ਉੱਥੋਂ ਦੇ ਲੋਕ, ਉੱਥੋਂ ਦੇ ਡਾਕਟਰ ਆਲਰੇਡੀ ਓਲੰਪਿਕਸ ਦੇ ਖਿਲਾਫ ਹੈਗੇ ਨੇ। ਜਾਪਾਨ ਬਤੌਰ ਸਰਕਾਰ ਦੇ ਪੱਖ ਤੋਂ ਜੇ ਦੇਖਿਆ ਜਾਵੇ ਉਹਨਾਂ ਨੇ ਬਿਲੀਅਨਸ ਆਫ ਡਾਲਰ ਇਸ ਦੇ ਵਿੱਚ ਇਨਵੈਸਟਮੈਂਟ ਜਿਹੜੀ ਉਹ ਕੀਤੀ ਆ। ਉਹ ਚਾਹੁੰਦੇ ਆ ਵੀ ਖੇਡਾਂ ਹੋਣ ਤਾਂ ਜੋ ਐਟਲੀਸਟ ਕੁਛ ਭਰਪਾਈ ਜਿਹੜੀ ਆ ਉਸ ਖਰਚੇ ਦੀ ਜਿਹੜੀ ਉਹ ਹੋ ਸਕੇ। ਜੇ ਖਿਡਾਰੀਆਂ ਦੇ ਪੱਖ ਤੋਂ ਦੇਖਿਆ ਜਾਵੇ ਤਾਂ ਉਹ ਕਹਿੰਦੇ ਆ ਵੀ ਸਾਨੂੰ ਖੇਡਣ ਦਾ ਮੌਕਾ ਜਿਹੜਾ ਆ ਉਹ ਮਿਲਣਾ ਚਾਹੀਦਾ ਆ ਵੀ 4 ਸਾਲ ਨਹੀਂ ਜਿਹੜਾ ਇਹ ਮੌਕਾ ਮਿਲਦਾ ਹੈ ਤੇ ਨਹੀਂ ਤਾਂ ਅਦਰਵਾਈਜ਼ 8 ਸਾਲ ਤਾਈਂ ਤਾਂ ਲੋਕਾਂ ਜਿਹੜੇ ਪੀਕ 'ਤੇ ਹੁੰਦੇ ਆ ਉਹ ਫਿਰ ਥੱਲੇ ਵੱਲ ਨੂੰ ਜਿਹੜੇ ਉਹ ਆ ਜਾਂਦੇ ਆ ਤੇ ਉਹਨਾਂ ਨੂੰ ਮੌਕਾ ਜਿਹੜਾ ਉਹ ਨਹੀਂ ਮਿਲਦਾ ਆਪਣੀ ਖੇਡ ਦੇ ਵਿੱਚ ਜਿਹੜਾ ਦਬਦਬਾ ਜਿਹੜਾ ਆਪਣਾ ਇੱਕ ਹਿਸਾਬ ਦੇ ਨਾਲ ਕਾਇਮ ਕਰਨ ਦੇ ਲਈ ਜਾਂ ਜੇਤੂ ਜਿਹੜੇ ਉਹ ਬਣਨ ਦੇ ਲਈ। ਸੋ ਜਾਪਾਨ ਦੇ ਉੱਤੇ ਕਾਫੀ ਪ੍ਰੈਸ਼ਰ ਹੋਊਗਾ। ਕਹਿੰਦੇ ਵੀ ਰਾਜਕਨਵੀਰ ਸਿੰਘ ਜੀ ਜੇ ਓਲੰਪਿਕਸ ਕੈਂਸਲ ਹੁੰਦੀਆਂ ਤੇ 1.7 ਬਿਲੀਅਨ ਡਾਲਰ ਦਾ ਜਿਹੜਾ ਨੁਕਸਾਨ ਟੋਕੀਓ ਨੂੰ ਹੋਊਗਾ। ਪਰ ਉੱਥੇ ਦੇ ਜਿਹੜੇ ਸਾਇੰਟਿਸਟ ਆ ਉਹ ਕਹਿ ਰਹੇ ਆ ਵੀ ਜੇ ਓਲੰਪਿਕਸ ਆਪਾਂ ਜਾਰੀ ਰੱਖੀਆਂ
ਤੇ ਇਨ ਕੇਸ ਕਰੋਨਾ ਵਾਇਰਸ ਦੇ ਕੇਸ ਵੱਧ ਗਏ ਤੇ ਉਸ ਦਾ ਖਰਚਾ ਇਸ ਤੋਂ ਵੀ ਕਿਤੇ ਜ਼ਿਆਦਾ ਹੋਊਗਾ। ਸੋ ਇਹ ਹੁਣ ਉਹਨਾਂ ਨੂੰ ਦੇਖਣਾ ਪੈਣਾ ਹੈ ਵੀ ਕਿੱਧਰ ਜਿਹੜਾ ਉਹ ਹੁੰਦਾ ਆ। ਆਈ ਥਿੰਕ ਸਰਕਾਰ ਚਾਹੁੰਦੀ ਤਾਂ ਹੈਗੀ ਆ ਵੀ ਓਲੰਪਿਕਸ ਜਿਹੜੀਆਂ ਉਹ ਹੋਣ। ਅਤੇ ਹਰਜੋਤ ਸਿੰਘ ਜੀ, ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਜਿਹੜਾ ਜੀ ਹਾਜ਼ਰ ਹੁੰਦੇ ਹਾਂ ਅਤੇ ਇੱਦਾਂ ਹੀ ਖਬਰਾਂ ਦਾ ਸਿਲਸਿਲਾ ਜਾਰੀ ਰਹੇਗਾ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 ਵਿਆਹੀ ਆਈ ਨੂੰ 4 ਦਿਨ ਹੀ ਹੋਏ, ਵੇਖ ਨੀ ਕਿੰਨਾ ਗੱਡੀਆਂ ਝੂਟਦੀ ਫਿਰਦੀ ਏ। ਸਾਦੀ ਕਿਉਂ ਏ? ਮੈਨੂੰ ਇਹ ਗੱਡੀ ਮੂੰਹ ਵਿਖਾਈ ਤੇ ਤੇਰੇ ਭਾਈਏ ਨੇ ਲੈ ਕੇ ਦਿੱਤੀ ਏ। ਦੱਸੋ ਜੀ ਇਹਨਾਂ ਨੂੰ ਵੀ। ਇਹ ਵੀ ਹੁਣ ਤੂੰ ਹੀ ਦੱਸ ਦੇ। ਐਡੀ ਵਧੀਆ ਡੀਲ ਤੇ ਤੂੰ ਜ਼ਿੰਦਗੀ 'ਚ ਕਦੇ ਨਹੀਂ ਵੇਖੀ ਹੋਣੀ। ਟੋਯੋਟਾ ਆਫ ਕਲੋਵਿਸ ਨੰਬਰ 1 ਡੀਲਰ ਇਨ ਵੈਲੀ, ਜਿਨ੍ਹਾਂ ਕੋਲੇ ਬਹੁਤ ਵੱਡੀ ਇਨਵੈਂਟਰੀ, ਪੰਜਾਬੀ ਸਟਾਫ 'ਚ ਅਸਿਸਟੈਂਟ ਮੈਨੇਜਰ ਕੈਨਵਰਕ, ਸੇਲਸ ਮੈਨੇਜਰ KK, ਫਾਈਨੈਂਸ ਮੈਨੇਜਰ ਮੈਟ, ਬੜੇ ਹੀ ਵਧੀਆ ਤਰੀਕੇ ਨਾਲ ਤੁਹਾਨੂੰ ਹਰ ਗੱਲ ਸਮਝਾਉਂਦੇ ਨੇ। ਇਹਨਾਂ ਕੋਲੋਂ ਨਵੀਂ ਗੱਡੀ ਲੈਣ ਦੇ ਨਾਲ ਤੁਸੀਂ ਕੋਈ ਪੁਰਾਣੀ ਗੱਡੀ ਵੀ ਵੇਚਣੀ ਹੋਵੇ ਤੇ ਉਹ ਵੀ ਵੇਚ ਸਕਦੇ ਹੋ। ਤੇ ਵਧੇਰੀ ਜਾਣਕਾਰੀ ਲਈ ਸੇਲਸ ਮੈਨੇਜਰ KK ਦਾ ਨੰਬਰ ਮਿਲਾਓ 5592943142 ਯਾਨੀ 5592943142 ਤੇ ਅਸਿਸਟੈਂਟ ਮੈਨੇਜਰ ਕੈਨਵਰਕ ਦਾ ਨੰਬਰ ਹੈ 5593133470 ਯਾਨੀ 5593133470। ਟੋਯੋਟਾ ਆਫ ਕਲੋਵਿਸ 895 ਵੈਸਟ ਸ਼ਾਹ ਐਵਨਿਊ ਕਲੋਵਿਸ। ਵਾਵੋਨਾ ਫਰੋਜ਼ਨ ਫੂਡਸ ਕਲੋਵਿਸ ਵਾਲੇ ਇਸ ਮੌਕੇ ਸੀਜ਼ਨਲ ਕੰਮ ਦੇ ਲਈ ਸਕੈਕਰ, ਸੌਟਰ, ਸੈਨੀਟੇਸ਼ਨ ਵਰਕਰ, ਫੋਕਲਿਫਟ ਆਪਰੇਟਰਸ ਹਾਇਰ ਕਰ ਰਹੇ ਹਨ। ਤੁਸੀਂ ਇਹਨਾਂ ਦੀ ਵੈਬਸਾਈਟ wavona.com/careers ਤੇ ਜਾ ਕੇ ਅਪਲਾਈ ਕਰ ਸਕਦੇ ਹੋ ਜਾਂ ਇਨ ਪਰਸਨ ਇਹਨਾਂ ਦੇ ਆਫਿਸ 100 ਵੈਸਟ ਅਲੂਵੀਅਲ ਐਵੀਨਿਊ ਕਲੋਵਿਸ ਵਿਖੇ ਜਾ ਕੇ ਮੰਗਲ, ਬੁੱਧ, ਵੀਰਵਾਰ ਨੂੰ ਸਵੇਰੇ 8 ਵਜੇ ਤੋਂ ਜਾ ਕੇ ਵੀ ਅਪਲਾਈ ਕਰ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ 5592992901 559-299-2901। ਤੁਹਾਡੀਆਂ ਇੰਸ਼ੋਰੈਂਸ ਦੀਆਂ ਹਰ ਇੱਕ ਤਰੀਕੇ ਦੀਆਂ ਜ਼ਰੂਰਤਾਂ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ 25 ਸਾਲ ਤੋਂ ਵੱਧ ਦਾ ਤਜਰਬਾ। ਹੋਮ, ਆਟੋ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ, ਕਨਵੀਨੀਅੰਸ ਸਟੋਰ, ਹੋਟਲ, ਮੋਟਲ, ਟੈਕਸੀ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਤੇ ਵਿਜ਼ਟਰ ਇੰਸ਼ੋਰੈਂਸ ਦੇ ਲਈ ਅੱਜ ਹੀ ਕਾਲ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 4082722500 408-272-2500। ਖਾਲਸਾ ਇੰਸ਼ੋਰੈਂਸ ਏਜੰਸੀ। ਘਰ ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ ਯੂ ਆਰ ਅਪਰੂਵਡ। ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559-825-5555, NMLS ID 698952, DRE number 020671197. All loans are subject to credit and underwriting approval. Zender Mortgage, Zender Mortgage. ਮੈਂ ਕਿਹਾ ਜੀ ਗਰੋਸਰੀ ਲੈਣ ਚੱਲੀਏ। ਗਰੋਸਰੀ ਲੈਣਾ ਤਾਂ ਸਿਰਫ ਬਹਾਨਾ ਹੈ, ਇਹਨੇ ਆਪਣੀ ਮੰਡੀ ਦਾ ਸਵਾਦਲਾ ਖਾਣਾ ਜੋ ਖਾਣਾ ਹੈ। ਜੀ ਹਾਂ, ਆਪਣੀ ਮੰਡੀ ਫ੍ਰੈਜ਼ਨੋ 'ਚ ਇੰਡੀਅਨ ਗਰੋਸਰੀ ਸਟੋਰ, ਜਿੱਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ, ਦਾਲਾਂ, ਆਟਾ, ਮਸਾਲੇ, ਤਾਜ਼ੀਆਂ ਸਬਜ਼ੀਆਂ ਅਤੇ ਤਾਜ਼ੀਆਂ ਮਠਿਆਈਆਂ ਵੀ। ਤੇ ਹੁਣ ਤੁਸੀਂ ਇੱਥੇ ਫੁੱਲ ਕਿਚਨ ਦਾ ਆਨੰਦ ਵੀ ਮਾਣ ਸਕਦੇ ਹੋ। ਇੰਡੀਅਨ ਖਾਣੇ ਦੀ ਐਂਡਲੈਸ ਵੈਰਾਈਟੀ, ਟਿੱਕੀ, ਸਮੋਸਾ, ਦਹੀਂ ਭੱਲਾ, ਡੋਸਾ, ਛੋਲੇ ਭਟੂਰੇ ਅਤੇ ਹੋਰ ਵੀ ਬਹੁਤ ਕੁਝ। ਇੱਥੋਂ ਤੁਸੀਂ ਇੰਡੀਅਨ ਭਾਂਡੇ ਵੀ ਖਰੀਦ ਸਕਦੇ
ਸਕਦੇ ਹੋ। ਟਰੱਕਾਂ ਵਾਲੇ ਵੀਰ ਆਪਣਾ ਖਾਣਾ ਆਰਡਰ ਕਰਕੇ ਲੈ ਜਾ ਸਕਦੇ ਨੇ ਅਤੇ ਤੁਸੀਂ ਵੀ ਘਰ ਬੈਠੇ ਹੀ ਆਪਣਾ ਖਾਣਾ ਆਰਡਰ ਕਰ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ 5595156630 559 515 6630 ਤੇ ਆਪਣੀ ਮੰਡੀ ਫ੍ਰਿਜ਼ਨੋ 5187 ਈਸਟ ਬੈਲਮੋਂਟ ਐਵੇਨਿਊ ਫ੍ਰਿਜ਼ਨੋ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਰਾਤੀ 9 ਵਜੇ ਤੱਕ। ਆਪਣੀ ਮੰਡੀ, ਇੰਡੀਆ ਦਾ ਆਪਣਾਪਨ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਆਪਣੇ ਬਿਜ਼ਨਸ ਦੀ ਐਡ ਦੇ ਲਈ। ਇਸ ਏਸ਼ੀਅਨ ਅਮਰੀਕਨ ਪੈਸੀਫਿਕ ਆਈਲੈਂਡਰ ਵਿਰਸੇ ਦੇ ਮਹੀਨੇ ਆਓ ਕੋਵਿਡ-19 ਤੋਂ ਇੱਕ ਦੂਜੇ ਦੀ ਰੱਖਿਆ ਕਰਕੇ ਸਾਡੇ ਪਰਿਵਾਰਾਂ ਨੂੰ ਮਜ਼ਬੂਤ ਬਣਾਏ ਰੱਖੀਏ। ਟੀਕਾ ਲਗਵਾਉਣਾ ਯਕੀਨੀ ਬਣਾਓ ਅਤੇ ਕਿਰਪਾ ਕਰਕੇ ਜਨਤਕ ਇੰਡੋਰ ਥਾਵਾਂ ਤੇ ਅਤੇ ਭੀੜ-ਭਾੜ ਵਾਲੇ ਬਾਹਰੀ ਖੇਤਰਾਂ ਵਿੱਚ ਫੇਸ ਮਾਸਕ ਪਾਉਣਾ ਜਾਰੀ ਰੱਖੋ। ਭਾਵੇਂ ਤੁਸੀਂ ਟੀਕਾ ਲਗਵਾ ਲਿਆ ਹੋਵੇ, ਅਸੀਂ ਇਕੱਠੇ ਮਿਲ ਕੇ ਇਸ ਮਹਾਮਾਰੀ ਨੂੰ ਖਤਮ ਕਰ ਸਕਦੇ ਹਾਂ। ਹੋਰ ਜਾਣਕਾਰੀ ਲਈ covid19.ca.gov ਤੇ ਜਾਓ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 AM KCVR Stockton Modesto 1570 AM ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਕੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਹਰਜੋਤ ਸਿੰਘ ਜੀ, ਆਪਾਂ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਕੁਝ ਕੁ ਹੋਰ ਗੱਲਾਂ ਪਤਾ ਕਰਾਂਗੇ। ਇੱਕ ਇੰਪੋਰਟੈਂਟ ਜਿਹੜੀ ਆਪਾਂ ਮਹੱਤਤਾ ਵਾਲੀ ਜਿਹੜੀ ਗੱਲ ਆ ਉਹ ਕਰਨੀ ਆ, ਖਾਸ ਕਰਕੇ ਜਿਹੜੀ ਮੈਂਟਲ ਹੈਲਥ ਆ ਉਸ ਨੂੰ ਜਿਹੜਾ ਉਹ ਲੈ ਕੇ UC ਡੇਵਿਸ ਦੇ ਵਿੱਚ ਇੱਕ ਸਟੱਡੀ, ਇੱਕ ਸਰਵੇ ਜਿਹੜਾ ਆ ਉਹ ਖਾਸ ਕਰਕੇ ਜਿਹੜੇ ਪੰਜਾਬੀ ਬੋਲਣ ਵਾਲੇ ਲੋਕਾਂ ਦੇ ਲਈ ਜਿਹੜਾ ਉਹ ਕੈਲੀਫੋਰਨੀਆ ਦੇ ਰਹਿਣ ਵਾਲੇ ਪੰਜਾਬੀ ਭਾਈਚਾਰੇ ਦੇ ਲਈ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਆ, ਉਹਨਾਂ ਦੇ ਮਾਨਸਿਕ ਸਿਹਤ ਦਾ ਅੰਦਾਜ਼ਾ ਜਿਹੜਾ ਉਹ ਲਾਉਣ ਦੇ ਲਈ। ਸੋ ਉਸ ਦੇ ਬਾਰੇ ਆਪਣੇ ਨਾਲ ਗੱਲਬਾਤ ਕਰਨ ਦੇ ਲਈ ਜਿਹੜੇ ਉਹ ਇਸ ਟਾਈਮ ਨਵਪ੍ਰੀਤ ਕੌਰ ਅਤੇ ਮਨਦੀਪ ਸਿੰਘ ਜਿਹੜੇ ਉਹ ਇਸ ਟਾਈਮ ਜੁੜ ਚੁੱਕੇ ਨੇ। ਜੀ ਆਇਆਂ ਨੂੰ ਮਨਦੀਪ ਸਿੰਘ, ਨਵਪ੍ਰੀਤ ਕੌਰ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਨਵਪ੍ਰੀਤ, ਤੁਸੀਂ ਥੋੜ੍ਹਾ ਜਿਹਾ ਪਹਿਲੋਂ ਆਪਣਾ ਜੇ ਤੁਸੀਂ ਬੈਕਗਰਾਊਂਡ ਦੱਸ ਦਿਓ ਵੀ ਤੁਹਾਡਾ ਜਿਹੜਾ ਇਹ ਮੈਂਟਲ ਹੈਲਥ ਜਾਂ ਮਾਨਸਿਕ ਸਿਹਤ ਨੂੰ ਲੈ ਕੇ ਜਿਹੜਾ ਤੁਸੀਂ ਕਿਸ ਤਰੀਕੇ ਦੇ ਨਾਲ ਇਸ ਚੀਜ਼ ਦੇ ਵਿੱਚ ਨਾਲ ਜੁੜੇ ਹੋਏ ਹੋ। ਹਾਂਜੀ ਜ਼ਰੂਰ ਜੀ। ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਮੈਨੂੰ ਇਹ ਮੌਕਾ ਦਿੱਤਾ ਕਿ ਪ੍ਰੋਗਰਾਮ ਤੇ ਆ ਕੇ ਮਾਨਸਿਕ ਸਿਹਤ ਬਾਰੇ ਅਸੀਂ ਗੱਲ ਕਰੀਏ ਜੀ। ਸੋ ਮੇਰਾ ਨਾਮ ਹੈਗਾ ਨਵਪ੍ਰੀਤ ਕੌਰ ਤੇ ਮੈਂ UC ਡੇਵਿਸ ਤੋਂ ਆਪਣੀ ਮਾਸਟਰਸ ਇਨ ਪਬਲਿਕ ਹੈਲਥ ਡਿਗਰੀ ਕਰ ਰਹੀ ਹਾਂ। ਪਬਲਿਕ ਹੈਲਥ ਜੋ ਹੈਗਾ ਸਮਾਜ ਸਿਹਤ। ਤੇ ਇਸ ਪ੍ਰੋਗਰਾਮ ਦੇ ਵਿੱਚ ਮੇਰਾ ਇੱਕ ਪ੍ਰੋਜੈਕਟ ਹੈ ਕਿ ਮਾਨਸਿਕ ਸਿਹਤ ਬਾਰੇ ਅਸੀਂ ਇੱਕ ਖੋਜ ਅਸੀਂ ਸ਼ੁਰੂ ਕੀਤੀ ਆ ਤੇ ਅਸੀਂ ਐਸ ਕਰਕੇ ਕੀਤੀ ਕਿ ਮਾਨਸਿਕ ਸਿਹਤ ਜਿੰਨੀ ਕੁ ਜ਼ਰੂਰੀ ਸਾਡੀ ਸਰੀਰ ਦੀ ਸਿਹਤ ਹੈ, ਉਨੀ ਕੁ ਜ਼ਰੂਰੀ ਮਾਨਸਿਕ ਸਿਹਤ ਆ। ਸੋ ਜਿਵੇਂ ਅਸੀਂ ਆਪਣੇ ਸਰੀਰ ਨੂੰ ਵਧੀਆ ਅਸੀਂ ਖਾਂਦੇ ਪੀਂਦੇ ਹਾਂ, ਅਸੀਂ ਕਸਰਤ ਕਰਦੇ ਹਾਂ, ਅਸੀਂ ਡਾਕਟਰ ਕੋਲ ਚੈੱਕਅਪ ਕਰਾਉਂਦੇ ਹਾਂ, ਏਦਾਂ ਹੀ ਸਾਨੂੰ ਸਾਡੇ ਦਿਮਾਗ ਦੀ ਸਿਹਤ ਦਾ ਵੀ ਖਿਆਲ ਰੱਖਣਾ ਚਾਹੀਦਾ ਆ। ਪਰ ਬਹੁਤ ਅਫਸੋਸ ਦੀ ਗੱਲ ਹੈ ਕਿ ਸਾਡੇ ਕਮਿਊਨਿਟੀ ਦੇ ਵਿੱਚ, ਪੰਜਾਬੀ ਕਮਿਊਨਿਟੀ ਦੇ ਵਿੱਚ ਅਸੀਂ ਬਹੁਤ ਵਾਰੀ ਅਸੀਂ ਮਾਨਸਿਕ ਸਿਹਤ ਬਾਰੇ ਸੋਚਦੇ ਨਹੀਂ ਜਾਂ ਉਸਦਾ ਖਿਆਲ ਨਹੀਂ ਰੱਖਦੇ ਹੈਗੇ। ਜਿੱਦਾਂ ਸਰੀਰ ਜਦੋਂ ਅਸੀਂ ਡਾਕਟਰ ਤੇ ਜਾਂਦੇ ਰਹਿੰਦੇ ਹਾਂ ਕਿ ਸਾਨੂੰ ਪਤਾ ਹੈ ਕਿ ਇਹ ਜ਼ਰੂਰੀ ਹੈ, ਅਸੀਂ ਦਵਾਈਆਂ ਟਾਈਮ ਨਾਲ ਲੈਂਦੇ ਹਾਂ, ਅਸੀਂ ਆਪਣੇ ਸਰੀਰ ਦਾ ਖਿਆਲ ਰੱਖਦੇ ਹਾਂ, ਪਰ ਮਾਨਸਿਕ ਸਿਹਤ ਬਾਰੇ ਨਹੀਂ ਇੰਨਾ ਕਰਦੇ ਹੈਗੇ। ਤੇ ਜੋ ਮਾਨਸਿਕ ਸਿਹਤ ਆ ਹਰ ਇੱਕ ਬੰਦੇ ਲਈ ਥੋੜਾ ਅਲੱਗ-ਅਲੱਗ ਹੁੰਦਾ ਆ। ਸੋ ਜਿੱਦਾਂ ਅਸੀਂ ਕਈ ਵਾਰੀ ਤੁਸੀਂ ਸੁਣਿਆ ਹੋਣਾ ਕਿ ਕਿਸ ਨੂੰ ਡਿਪਰੈਸ਼ਨ ਆ, ਕਿਸ ਨੂੰ ਐਂਗਜ਼ਾਇਟੀ ਆ, ਕਈਆਂ ਦੀ ਇਹ ਸੋਚ ਹੈ ਕਿ ਠੀਕ ਹੈ ਡਿਪਰੈਸ਼ਨ ਆ ਕਿ ਆਪੇ ਜਿੰਨਾ ਚਲੇ ਜਾਊਗੀ, ਪਰ ਕਈਆਂ ਨੂੰ ਪਤਾ ਨਹੀਂ ਕਿ ਇਹ ਇੱਕ ਜਿੱਦਾਂ ਸਰੀਰ ਦੀ ਬਿਮਾਰੀ ਹੁੰਦੀ ਹੈ, ਦਿਮਾਗ ਦੀ ਵੀ ਬਿਮਾਰੀਆਂ ਹੁੰਦੀਆਂ ਨੇ ਤੇ ਕਈਆਂ ਨੂੰ ਉਸ ਚੀਜ਼ ਲਈ ਦਵਾਈ ਵੀ ਲੈਣੀ ਪੈਂਦੀ ਆ ਜਾਂ ਕੋਈ ਇਲਾਜ ਵੀ ਲੈਣਾ ਪੈਂਦਾ ਆ ਕਿ ਇਹ ਏਦਾਂ ਦੀ ਚੀਜ਼ ਹੈਗੀ ਕਿ ਏਦਾਂ ਹੀ ਬਸ ਚਲੇ ਜਾਣੀ ਆ। ਤੇ ਇੱਕ ਹੋਰ ਮੈਂ ਗੱਲ ਕਹਿਣੀ ਸੀ ਕਿ ਇਹ ਵੀ ਨਹੀਂ ਜ਼ਰੂਰੀ ਕਿ ਜਿਨ੍ਹਾਂ ਨੂੰ ਵੀ ਮਾਨਸਿਕ ਸਿਹਤ ਦੀ ਕੋਈ ਪ੍ਰੋਬਲਮ ਆ ਕਿ ਜ਼ਰੂਰ ਉਹਨਾਂ ਨੂੰ ਕੋਈ ਬਿਮਾਰੀ ਹੋਈ ਆ ਜਾਂ ਕੋਈ ਡਿਪਰੈਸ਼ਨ ਆ ਜਾਂ ਹੋਰ ਵੀ ਹੁੰਦੀਆਂ ਨੇ, ਬਾਈਪੋਲਰ ਹੋਇਆ, ਸਕਿਜ਼ੋਫਰੇਨੀਆ ਹੋਇਆ। ਜ਼ਰੂਰੀ ਏਦਾਂ ਵੀ ਨਹੀਂ ਹੈਗਾ ਕਿ ਸਾਰਿਆਂ ਨੂੰ ਕਿਸੇ ਨਾ ਕਿਸੇ ਟਾਈਮ ਕੋਈ ਨਾ ਕੋਈ ਜਿੰਦਾ ਸਾਨੂੰ ਦਿੱਕਤਾਂ ਆਉਂਦੀਆਂ, ਜਿੰਦਾ ਸਟ੍ਰੈਸ ਹੁੰਦੀ ਆ ਜਾਂ
ਉਹਦੇ ਸੇ ਉਦਾਸ ਹੋ ਜਾਂਦੇ ਆ। ਸੋ ਇਹ ਵੀ ਬਹੁਤ ਜ਼ਰੂਰੀ ਹੈ ਕਿ ਅਸੀਂ ਉਸ ਚੀਜ਼ ਦਾ ਖਿਆਲ ਰੱਖੀਏ ਜੀ। ਸੋ ਬਿਲਕੁਲ ਹਰਜੋਤ ਸਿੰਘ ਜੀ, ਆਪਾਂ ਵੀ ਜਿਹੜੇ ਇਸ ਚੀਜ਼ ਨੂੰ ਦੇਖਦੇ ਹਾਂ ਵੀ ਅੱਜ ਦੇ ਜ਼ਮਾਨੇ ਦੇ ਵਿੱਚ ਹਰ ਇੱਕ ਕਮਿਊਨਿਟੀ ਦੇ ਵਿੱਚ ਇਹ ਇੱਕ ਚੀਜ਼ ਜਿਹੜੀ ਬਹੁਤ ਜ਼ਿਆਦਾ ਆਪਾਂ ਦੇਖ ਰਹੇ ਹਾਂ ਵੀ ਭਾਈਚਾਰਿਆਂ ਦੇ ਵਿੱਚ ਇਹ ਜਿਹੜੀ ਫੈਲੀ ਆ, ਵੱਧ ਰਹੀ ਆ, ਕਿਉਂਕਿ ਆਪਾਂ ਹੋਰ ਕੰਮਾਂ 'ਚ ਇੰਨੇ ਕੁ ਜ਼ਿਆਦਾ ਬਿਜ਼ੀ ਹਾਂ ਵੀ ਆਪਣੇ ਦਿਮਾਗ ਦਾ ਧਿਆਨ ਉਸ ਦੇ ਸਟ੍ਰੈਸ ਨੂੰ ਜਿਹੜਾ ਰਿਲੀਵ ਕਰਨ ਦਾ, ਹੋਰ ਬਹੁਤ ਸਾਰੇ ਜਿਹੜੇ ਕਾਰਨ ਜਿੱਦਾਂ ਹੋ ਸਕਦੇ ਉਸ ਦੇ ਵਿੱਚ ਆਪਾਂ ਥੋੜ੍ਹਾ ਪਿੱਛੇ ਹਾਂ। ਸੋ ਇਹ ਸਰਵੇ ਕਰਵਾਉਣ ਦੇ ਪਿੱਛੇ ਕੀ ਤੁਹਾਡੀ ਮਨਸ਼ਾ ਹੈ, ਕੀ ਉਦੇਸ਼ ਜਿਹੜਾ ਮੁੱਖ ਹੈਗਾ ਆ ਨਵਪ੍ਰੀਤ, ਵੀ ਇਸ ਸਰਵੇ ਤੋਂ ਆਪਾਂ ਕੀ ਜਾਣਨਾ ਚਾਹੁੰਦੇ ਹਾਂ? ਹਾਂਜੀ, ਸੋ ਸਭ ਤੋਂ ਪਹਿਲਾਂ ਪ੍ਰੋਬਲਮ ਇਹ ਹੈ ਕਿ ਸਾਡੇ ਪੰਜਾਬੀ ਭਾਈਚਾਰੇ ਲਈ ਕੋਈ ਸਹੂਲਤਾਂ ਨਹੀਂ ਹੈਗੀਆਂ ਮਾਨਸਿਕ ਸਿਹਤ ਲਈ। ਅਸੀਂ ਕਈ ਵਾਰੀ ਦੇਖਿਆ ਹੈ ਕਿ ਜਾਂ ਥੈਰੇਪਿਸਟ ਵੀ ਹੋਵੇ, ਸਾਈਕਾਇਟਰਿਸਟ ਜਾਂ ਮਾਨਸਿਕ ਸਿਹਤ ਵਾਲੇ ਜਿਹੜੇ ਡਾਕਟਰ ਹੁੰਦੇ ਨੇ, ਕਿ ਜਿਹੜੇ ਪੰਜਾਬੀ ਬੋਲਦੇ ਆ ਬਹੁਤ ਘੱਟ ਆ ਇਸ ਵੇਲੇ। ਤੇ ਸੋ ਸਭ ਤੋਂ ਪਹਿਲਾਂ ਤਾਂ ਇਹ ਪ੍ਰੋਬਲਮ ਆ। ਪਰ ਉਸ ਜਿੱਦਾਂ ਪ੍ਰੋਗਰਾਮ ਬਣਾਉਣ ਲਈ ਜਾਂ ਕੋਈ ਵੀ ਸਹੂਲਤਾਂ ਬਣਾਉਣ ਲਈ ਸਭ ਤੋਂ ਪਹਿਲਾਂ ਸਾਨੂੰ ਉਸ ਪ੍ਰੋਬਲਮ ਬਾਰੇ ਜਾਣਕਾਰੀ ਦੀ ਲੋੜ ਆ। ਸੋ ਜਦੋਂ ਵੀ ਅਸੀਂ ਜਿੱਦਾਂ ਸਰਕਾਰ ਤੋਂ ਜੇ ਸਾਨੂੰ ਫੰਡਿੰਗ ਚਾਹੀਦੀ ਹੈ, ਕੋਈ ਵੀ ਅਸੀਂ ਆ ਪ੍ਰੋਗਰਾਮ ਸ਼ੁਰੂ ਕਰਨਾ ਹੈ ਪੰਜਾਬੀ ਭਾਈਚਾਰੇ ਲਈ, ਸਭ ਤੋਂ ਪਹਿਲਾਂ ਉਹਨਾਂ ਨੇ ਕਹਿਣਾ ਹੈ ਕਿ ਸਾਨੂੰ ਸਬੂਤ ਦਿਖਾਓ ਕਿ ਮਾਨਸਿਕ ਸਿਹਤ ਦੀ ਕਿੰਨੀ ਕੁ ਲੋੜ ਆ, ਕਿੰਨੀ ਕੁ ਪ੍ਰੋਬਲਮ ਆ, ਜਾਂ ਡਿਪਰੈਸ਼ਨ, ਐਂਗਜ਼ਾਇਟੀ, ਇੱਦਾਂ ਦੀਆਂ ਬਿਮਾਰੀਆਂ ਦਾ ਕਿ ਉਹ ਮਾਤਰਾ ਕਿੰਨੀ ਆ। ਸੋ ਜਦ ਤੱਕ ਸਾਡੇ ਕੋਲ ਉਹ ਜਾਣਕਾਰੀ ਨਹੀਂ ਹੋਊਗੀ ਅਸੀਂ ਗਾਂਹ ਵੱਧ ਨਹੀਂ ਸਕਦੇ ਕੋਈ ਵੀ ਪ੍ਰੋਗਰਾਮ ਸ਼ੁਰੂ ਕਰਨ ਲਈ। ਸੋ ਇਸ ਕਰਕੇ ਅਸੀਂ ਇਹ ਸਰਵੇ ਸ਼ੁਰੂ ਕੀਤਾ ਆ, ਇੱਕ ਖੋਜ ਸ਼ੁਰੂ ਕੀਤੀ ਹੈ ਕਿ ਜਿਹੜੇ ਕੈਲੀਫੋਰਨੀਆ ਦੇ ਵਿੱਚ ਵੱਸਦੇ ਪੰਜਾਬੀ ਨੇ, ਕਿ ਉਹਨਾਂ ਦੀ ਮਾਨਸਿਕ ਸਿਹਤ ਬਾਰੇ ਕੀ ਸੋਚ ਆ, ਕੀ ਵਿਚਾਰ ਆ। ਤੇ ਅਸੀਂ ਇਹ ਵੀ ਪੁੱਛਦੇ ਹਾਂ ਕਿ ਜੇ ਤੁਹਾਨੂੰ ਕੋਈ ਮਾਨਸਿਕ ਸਿਹਤ ਲਈ ਤੁਸੀਂ ਕਦੇ ਡਾਕਟਰ ਦੇ ਕੋਲ ਗਏ ਆ, ਕਿ ਤੁਹਾਨੂੰ ਕਿਹੜੀ ਦਿੱਕਤ ਆਈਆਂ, ਜਿੱਦਾਂ ਖਰਚੇ ਦੀ ਕੋਈ ਤੁਹਾਨੂੰ ਟੈਨਸ਼ਨ ਸੀ, ਜਾਂ ਤੁਹਾਨੂੰ ਅਪੁਆਇੰਟਮੈਂਟ ਮਿਲਣ 'ਚ ਕੋਈ ਪ੍ਰੋਬਲਮ ਬਣੀ ਸੀ। ਸੋ ਅਸੀਂ ਕੋਸ਼ਿਸ਼ ਕਰਦੇ ਕਿ ਇਹ ਸਾਰੀ ਅਸੀਂ ਜਾਣਕਾਰੀ ਇਕੱਠੀ ਕਰਕੇ ਗਾਂਹ ਅਸੀਂ ਪਬਲਿਕ ਹੈਲਥ ਡਿਪਾਰਟਮੈਂਟ ਨੂੰ ਇਹ ਦਿਖਾਉਂਗੇ ਰਿਪੋਰਟ ਕਿ ਸਾਡੇ ਪੰਜਾਬੀ ਭਾਈਚਾਰੇ ਦੇ ਵਿੱਚ ਆਹ ਪ੍ਰੋਬਲਮਾਂ ਨੇ, ਆਹ ਲੋੜ ਨੇ, ਤੇ ਉਸ ਦੇ ਮੁਤਾਬਕ ਅਸੀਂ ਸਹੂਲਤਾਂ ਤਿਆਰ ਕਰ ਸਕਦੇ ਹਾਂ। ਸੋ ਐਂਡ ਦੇ ਵਿੱਚ ਸਾਡਾ ਇਹੀ ਮਕਸਦ ਹੈ ਕਿ ਅਸੀਂ ਗਾਂਹ ਜਾ ਕੇ ਸਾਡੇ ਕਮਿਊਨਿਟੀ ਦੇ ਲਈ ਕੋਈ ਸਹੂਲਤਾਂ ਤਿਆਰ ਕਰੀਏ, ਕੋਈ ਪ੍ਰੋਗਰਾਮ ਬਣਾਈਏ ਕਿ ਗਾਂਹ ਜਾ ਕੇ ਸਾਡਾ ਫਾਇਦਾ ਹੋਗਾ। ਜੀ, ਆਈ ਥਿੰਕ ਇਹ ਬਹੁਤ ਜ਼ਰੂਰੀ ਚੀਜ਼ ਆ। ਜਿਹੜੇ ਸ਼ੁਰੂਆਤੀ ਦੌਰ ਦੇ ਵਿੱਚ ਲੋਕ ਕਿੱਥੇ ਆਏ ਸੀ, ਜਦੋਂ ਉਹ ਦੂਜੇ ਡਾਕਟਰਾਂ ਦੇ ਨਾਲ ਵੀ ਜਿਹੜੇ ਰੈਗੂਲਰ ਸਰੀਰਕ ਜਿਹੜੇ ਆ ਉਹ ਰੋਗਾਂ ਦੇ ਲਈ ਵੀ ਜਦੋਂ ਜਾਂਦੇ ਸੀ, ਉਦੋਂ ਵੀ ਉਹਨਾਂ ਨੂੰ ਬਹੁਤ ਸਮੱਸਿਆਵਾਂ ਆਉਂਦੀਆਂ ਸੀ। ਆਪਣੀ ਗੱਲ ਸਹੀ ਤਰੀਕੇ ਦੇ ਨਾਲ ਉਹਨਾਂ ਨੂੰ ਦੱਸਣੀ ਜਾਂ ਕੀ ਹੈਗਾ ਆ, ਉਹ ਉਹਨਾਂ ਨੂੰ ਦੱਸਣ 'ਚ ਬਹੁਤ ਮੁਸ਼ਕਿਲ ਆਉਂਦੀਆਂ ਸੀ। ਅਤੇ ਬਿਲਕੁਲ ਅੱਜ ਦੇ ਜ਼ਮਾਨੇ ਦੇ ਹਿਸਾਬ ਦੇ ਨਾਲ ਹੁਣ ਦੇਖੋ ਵੀ ਲੱਖਾਂ ਦੀ ਤਾਦਾਦ ਦੇ ਵਿੱਚ ਇੱਥੇ ਪੰਜਾਬੀ ਰਹਿੰਦੇ ਨੇ, ਪੰਜਾਬੀ ਬੋਲਣ ਵਾਲੇ, ਜਿਨ੍ਹਾਂ ਦੀ ਪਹਿਲੀ ਭਾਸ਼ਾ ਜਿਹੜੀ ਉਹ ਪੰਜਾਬੀ ਹੋਈ ਆ। ਹਾਂ, ਇੰਗਲਿਸ਼ ਉਹਨਾਂ ਨੂੰ ਆਉਂਦੀ ਆ, ਕੰਮ ਚਲਾਊ ਜਿਹੜੀ ਆ ਉਹ ਆਉਂਦੀ ਆ, ਜਾਂ ਕਈਆਂ ਨੂੰ ਨਹੀਂ ਵੀ ਆਉਂਦੀ। ਸੋ ਉਹਨਾਂ ਦੀ ਸਹੂਲਤ ਲਈ ਵੀ ਇਹ ਚੀਜ਼ਾਂ ਜਿਹੜੀਆਂ ਬਹੁਤ ਜ਼ਰੂਰੀ ਆ। ਸੋ ਇਹ ਤੁਸੀਂ ਜਿਹੜੇ UC ਡੇਵਿਸ ਸਕੂਲ ਆਫ ਮੈਡੀਸਨ ਅਤੇ ਪਬਲਿਕ ਹੈਲਥ ਸਾਇੰਸ, ਇਹਨਾਂ ਦੇ ਨਾਲ ਜਿਹੜਾ ਮਿਲ ਕੇ ਸਰਵੇ ਹੋ ਰਿਹਾ ਆ, ਉਸ ਦੇ ਵਿੱਚ ਤੁਸੀਂ ਬਿਲਕੁਲ ਗੋਪਨੀय ਤਰੀਕੇ ਦੇ ਨਾਲ ਅਨੋਨਿਮਸ ਰਹਿ ਕੇ, ਤੁਹਾਨੂੰ ਆਪਣਾ ਨਾਮ ਜਿਹੜਾ ਉਹ ਕਿਤੇ ਵਰਤਣ ਦੀ ਜ਼ਰੂਰਤ ਨਹੀਂ ਪੈਣੀ, ਉਹ ਤੁਸੀਂ ਜਿਹੜਾ ਸਰਵੇ ਦੇ ਵਿੱਚ ਹਿੱਸਾ ਲੈ ਸਕਦੇ ਆ, ਤਾਂ ਜੋ ਆਪਾਂ ਨੂੰ ਪਤਾ ਲੱਗ ਸਕੇ ਵੀ ਜਿਹੜਾ ਪੰਜਾਬੀ ਬੋਲਣ ਵਾਲੇ ਆ, ਪੰਜਾਬੀ ਭਾਈਚਾਰੇ ਦੇ ਵਿੱਚ ਮਾਨਸਿਕ ਸਿਹਤ ਨੂੰ ਲੈ ਕੇ ਜਿਹੜਾ ਆ ਉਹ ਕੀ ਸਥਿਤੀ ਜਿਹੜੀ ਉਹ ਚੱਲ ਰਹੀ ਆ, ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਗ੍ਰਾਂਟਸ ਜਾਂ ਫੰਡਿੰਗਸ ਇਸ ਮਾਮਲੇ ਦੇ ਲਈ ਵੰਡੀਆਂ ਜਾਂਦੀਆਂ ਆ, ਵੀ ਆਪਣੀ ਕਮਿਊਨਿਟੀ ਨੂੰ ਵੀ ਜਿਹੜਾ ਉਹ ਪਿੱਛੇ ਜਿਹੜਾ ਉਹ ਨਾ ਜਿਹੜਾ ਉਹ ਰਹਿ ਜਾਣ। ਦੇਖੋ, ਤੁਸੀਂ ਰੱਗ ਦੇ ਹੇਠਾਂ ਮਿੱਟੀ ਕਰ ਸਕਦੇ ਹੋ, ਯੂ ਕੈਨ ਡੂ ਦੈਟ, ਉਹਦਾ ਕੋਈ ਫਾਇਦਾ ਨਹੀਂ ਆ। ਅੱਜ ਦੇ ਜ਼ਮਾਨੇ ਦੇ ਵਿੱਚ ਜੇ ਆਪਾਂ ਕਹੀ ਜਾਏ ਵੀ ਨਹੀਂ ਵੀ ਪੰਜਾਬੀਆਂ ਨੂੰ ਇਹ ਪ੍ਰੋਬਲਮ ਹੈਗੀ ਨਹੀਂ ਹੈ, ਇਹ ਹੁੰਦੀ ਨਹੀਂ, ਇਹ ਹੋ ਨਹੀਂ ਸਕਦੀ, ਅਤੇ ਉੱਦਾਂ ਹੀ ਠੀਕ ਹੋ ਜਾਣੀ, ਉਹ ਬਿਲਕੁਲ ਗਲਤ ਹੋਊਗਾ। ਅਤੇ ਆਪਾਂ ਨੂੰ ਆਪਣੀ ਕਮਿਊਨਿਟੀ ਦੇ ਜਿਹੜੇ ਆ ਉਹ ਸਹੀ ਦਿਸ਼ਾ ਵੱਲ ਲੈ ਕੇ ਜਾਣ ਦੇ ਲਈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਰੀਆਂ ਸਹੂਲਤਾਂ ਹੈ ਉਸ ਦੀ ਜਿਹੜੀ ਵਰਤੋਂ ਆ ਉਹ ਕਰਨ ਦੀ ਜ਼ਰੂਰਤ ਆ। ਜਦੋਂ ਬਾਕੀ ਚੀਜ਼ਾਂ ਦੇ ਵਿੱਚ ਜਿਹੜੀ ਉਹ ਸਾਰੀਆਂ ਸਹੂਲਤਾਂ ਦੇ ਵਿੱਚ ਪੰਜਾਬੀ ਕਮਿਊਨਿਟੀ ਨੂੰ ਲੈ ਕੇ ਜਿਹੜਾ ਉਹ ਕਰਦੇ ਨੇ ਜਾਂ ਉਹ ਕਰਨਾ ਚਾਹੁੰਦੇ ਨੇ ਜਾਂ ਆਪਾਂ ਮੰਗ ਕਰਦੇ ਹਾਂ, ਸੋ ਇਸ ਦੇ ਵੱਲ ਨੂੰ ਵੀ ਜਿਹੜਾ ਉਹ ਰੱਖਣਾ ਚਾਹੀਦਾ ਆ। ਸੋ ਨਵਪ੍ਰੀਤ, ਇਹ ਜ਼ਰੂਰ ਤੁਸੀਂ ਦੱਸੋ ਵੀ ਇਸ ਸਰਵੇ ਦੇ ਵਿੱਚ ਹਿੱਸਾ ਲੈਣ ਦੇ ਲਈ ਕੀ ਐਲੀਜੀਬਿਲਿਟੀ ਕ੍ਰਾਈਟੇਰੀਆ ਹੈ, ਕੀ ਹੋਣਾ ਲਾਜ਼ਮੀ ਆ? ਹਾਂਜੀ, ਜ਼ਰੂਰ। ਸੋ ਜਿਵੇਂ ਤੁਸੀਂ ਕਿਹਾ ਕਿ ਇਹ ਬਿਲਕੁਲ ਗੁਪਤ ਸਰਵੇ ਆ, ਅਸੀਂ ਕਿਸੇ ਦਾ ਨਾਮ ਜਾਂ ਪਤਾ ਕੁਛ ਨਹੀਂ ਦੇਖ ਸਕਦੇ ਹੈਗੇ, ਕਿਸ ਨੂੰ ਪਤਾ ਨਹੀਂ ਹੋਊਗਾ ਕਿ ਕਿਹਨੇ ਸਰਵੇ ਪੂਰਾ ਕੀਤਾ ਆ। ਅਸੀਂ ਕੋਸ਼ਿਸ਼ ਕਰਦੇ ਕਿ ਵੱਧ ਤੋਂ ਵੱਧ ਸਾਡੇ ਕਮਿਊਨਿਟੀ ਦੇ ਵਿੱਚ ਅਸੀਂ ਭਰੀਏ। ਸੋ ਐਲੀਜੀਬਿਲਿਟੀ ਜਿਹੜੀ ਰਿਕੁਆਇਰਮੈਂਟ ਆ ਕਿ
ਇਸ ਵੇਲੇ ਸਰਵੇ ਸਿਰਫ ਅਸੀਂ ਕੀਤਾ ਕੈਲੀਫੋਰਨੀਆ ਦੇ ਵਿੱਚ ਜਿਹੜੇ ਵਸਦੇ ਪੰਜਾਬੀ ਲੋਕ ਹੈ। ਸੋ ਜਿਹੜੇ ਪੰਜਾਬੀ ਬੋਲਦੇ ਆ, ਸੋ ਜਿਹੜਾ ਸਾਡਾ ਸਰਵੇ ਆ ਇਸ ਵੇਲੇ ਅਸੀਂ ਪੰਜਾਬੀ ਦੇ ਵਿੱਚ ਪੂਰਾ ਲਿਖਿਆ ਆ। ਸੋ ਪੂਰਾ ਆਪਾਂ ਟ੍ਰਾਂਸਲੇਸ਼ਨ ਕੀਤੀ ਆ, ਹਰ ਇੱਕ ਕੁਐਸਚਨ ਪੰਜਾਬੀ ਦੇ ਵਿੱਚ ਅਸੀਂ ਲਿਖਿਆ ਆ। ਤੇ ਪਹਿਲਾਂ ਸਾਡਾ ਇੰਗਲਿਸ਼ ਦੇ ਵਿੱਚ ਸਰਵੇ ਸੀਗਾ, ਉਹ ਅਸੀਂ ਹੁਣ ਕਲੋਜ਼ ਕਰਤਾ ਆ। ਤੇ ਹੁਣ ਅਸੀਂ ਕੋਸ਼ਿਸ਼ ਕਰਦੇ ਕਿ ਜਿਹੜੇ ਪੰਜਾਬੀ ਬੋਲਦੇ ਆ ਕਿ ਅਸੀਂ ਉਹਨਾਂ ਦੇ ਰਿਸਪੌਂਸ ਇਕੱਠੇ ਕਰੀਏ। ਸੋ ਜਿਹੜੇ ਕੈਲੀਫੋਰਨੀਆ 'ਚ ਰਹਿੰਦੇ ਆ, ਪੰਜਾਬੀ ਬੋਲਦੇ ਆ, ਤੇ ਇੱਕ ਹੋਰ ਜ਼ਰੂਰੀ ਗੱਲ, ਜਿਹੜੇ 18 ਸਾਲਾਂ ਤੋਂ ਉੱਪਰ ਆ, ਉਹ 3 ਚੀਜ਼ਾਂ ਸਭ ਤੋਂ ਜ਼ਰੂਰੀ ਹੈ ਸਰਵੇ ਭਾਣੇ। ਤੇ ਇਹ ਸਰਵੇ ਹੈਗਾ ਆਨਲਾਈਨ ਸਰਵੇ ਬਣਾਇਆ। ਸੋ ਤੁਸੀਂ ਆਪਣੇ ਘਰੇ ਬਹਿ ਕੇ ਆਪਣੇ ਫੋਨ ਤੇ ਤੁਸੀਂ ਕਰ ਸਕਦੇ ਆ, ਕੰਪਿਊਟਰ ਤੇ ਕਰ ਸਕਦੇ ਆ, ਜਿਵੇਂ ਤੁਹਾਨੂੰ ਵਧੀਆ ਲੱਗਦਾ ਤੁਸੀਂ ਕਰ ਸਕਦੇ ਆ। ਤੇ ਇਸ ਦਾ ਲਿੰਕ ਆਈ ਥਿੰਕ ਪੰਜਾਬੀ ਰੇਡੀਓ USA ਦੇ ਫੇਸਬੁੱਕ ਪੇਜ ਤੇ ਵੀ ਪੋਸਟ ਕੀਤਾ ਗਿਆ ਆ। ਤੁਸੀਂ ਆਸਾਨੀ ਦੇ ਨਾਲ ਉੱਥੇ ਕਲਿੱਕ ਕਰਕੇ ਆਪਣੇ ਫੋਨ ਤੋਂ ਵੀ ਸਰਵੇ ਭਰ ਸਕਦੇ ਆ ਜੀ। ਤੇ ਸੋ ਕੋਈ ਇਹ ਵੀ ਆਪਸ਼ਨ ਹੈਗੀ ਆ ਫੋਨ ਨਾਲ, ਕਿਉਂਕਿ ਕਈ ਜਿਹੜੇ ਆਪਣੇ ਕੋਈ ਬਜ਼ੁਰਗ ਜਾਂ ਇਦਾਂ ਦੇ ਵੀ ਹੋ ਸਕਦੇ ਜਿਹੜੇ ਨਹੀਂ ਕੰਪਿਊਟਰ ਹੈਵੀ ਹੈਗੇ, ਸੋ ਉਹਨਾਂ ਦੇ ਲਈ ਜੇ ਫੋਨ ਦੇ ਉੱਤੇ ਕਰਨਾ ਹੋਵੇ। ਹਾਂਜੀ ਹਾਂਜੀ। ਸੋ ਜਿਹੜਾ ਹਾਂਜੀ ਭਾਜੀ ਮੈਂ ਕਹਿਣਾ ਕਿ ਮੇਰਾ ਨੰਬਰ ਦੇ ਦਿਓ 916 398 6705। ਤੁਸੀਂ ਇੱਕ ਵਾਰੀ ਹੋਰ 916 398 6705 ਤੁਸੀਂ ਮੈਨੂੰ ਕਾਲ ਕਰਕੇ ਵੌਇਸਮੇਲ ਛੱਡ ਦਿਓ ਤੇ ਮੈਂ ਨਵਪ੍ਰੀਤ ਨੂੰ ਤੁਹਾਡਾ ਫੋਨ ਨੰਬਰ ਦੇ ਦੂੰਗਾ ਤੇ ਉਹ ਕਾਲ ਕਰਕੇ ਤੁਹਾਨੂੰ ਫੋਨ ਤੇ ਭਰਾ ਸਕਦੇ ਆ ਜੇ ਫੋਨ ਤੇ ਕਿਸੇ ਨੇ ਭਰਾਉਣਾ ਹੋਵੇ। ਜੀ ਜੀ ਬਿਲਕੁਲ। ਸੋ 9163986705 ਤੁਸੀਂ ਮਨਦੀਪ ਨੂੰ ਜਿਹੜਾ ਆ ਉਹ ਕਾਲ ਕਰ ਲਿਓ ਤੇ ਤੁਹਾਡੀ ਜਿਹੜੀ ਮਦਦ ਕਰ ਦੇਣਗੇ ਜਿਹਨੇ ਵੀ ਆਨਲਾਈਨ ਸਰਵੇ ਭਰਨਾ ਹੈ। ਅਦਰਵਾਈਜ਼ ਜਿਹੜਾ ਰਾਈਟ ਨਾਓ ਫੇਸਬੁੱਕ ਲਾਈਵ ਜਿਹੜਾ ਆ, YouTube ਲਾਈਵ ਜਿਹੜਾ ਚੱਲ ਰਿਹਾ ਆ, ਉਸ ਦੇ ਵਿੱਚ ਵੀ ਇਹ ਲਿੰਕ ਪਾ ਦਿੱਤਾ ਹੈ। ਤੇ ਉੱਦਾਂ ਵੀ ਪੰਜਾਬੀ ਰੇਡੀਓ USA ਦੇ ਫੇਸਬੁੱਕ ਦੇ ਉੱਤੇ ਇਹ ਲਿੰਕ ਜਿਹੜਾ ਪਿਆ ਹੋਇਆ ਆ। ਇਹ ਦੱਸ ਜਾਈਏ, ਇਹ ਸਰਵੇ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਹੋਣੇ ਚਾਹੀਦੇ ਆ ਤੁਸੀਂ, 18 ਸਾਲ ਜਾਂ ਉਸ ਤੋਂ ਉੱਤੇ ਤੁਹਾਡੀ ਉਮਰ ਹੋਣੀ ਚਾਹੀਦੀ ਹੈ ਤੇ ਤੁਹਾਡੀ ਮੁੱਖ ਬੋਲੀ ਮੇਨ ਬੋਲੀ ਜਿਹੜੀ ਉਹ ਪੰਜਾਬੀ ਹੋਣੀ ਚਾਹੀਦੀ ਹੈ, ਕਿਉਂਕਿ ਇਹ ਸਰਵੇ ਪੂਰਾ ਪੰਜਾਬੀ ਦੇ ਵਿੱਚ ਹੈ, ਇੰਗਲਿਸ਼ ਦੇ ਵਿੱਚ ਨਹੀਂ ਹੈ। ਇੰਗਲਿਸ਼ ਵਾਲਾ ਬੰਦ ਹੋ ਚੁੱਕਾ। 31 ਤਰੀਕ ਲਾਸਟ ਹੈਗੀ ਆ। ਸੋ 31 ਤਰੀਕ ਤੋਂ ਪਹਿਲਾਂ 31 ਮਈ ਤੋਂ ਪਹਿਲਾਂ ਜਿਹੜਾ ਆ ਉਹ ਸਰਵੇ ਤੁਸੀਂ ਜਿਹੜਾ ਉਹ ਜ਼ਰੂਰ ਭਰੋ। ਤੇ ਜਾਂਦੇ ਨਵਪ੍ਰੀਤ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਸਰਵੇ ਦੀ ਕੀ ਜਿਹੜੀ ਆ ਇੰਪੋਰਟੈਂਸ ਜਿਹੜੀ ਓਵਰਆਲ ਹੋਊਗੀ, ਕੀ ਇਸ ਦੇ ਡਾਟਾ ਤੋਂ ਆਪਾਂ ਨੂੰ ਕੀ ਜਿਹੜਾ ਇਸ ਦੇ ਬਾਰੇ ਪਤਾ ਲੱਗ ਸਕਦਾ ਹੈ? ਹਾਂਜੀ। ਸੋ ਜਿੱਦਾਂ ਮੈਂ ਪਹਿਲਾਂ ਵੀ ਕਹਿ ਰਹੀ ਸੀ ਕਿ ਹਜੇ ਤੱਕ ਸਾਡੇ ਕੋਲ ਇਹ ਜਾਣਕਾਰੀ ਬਿਲਕੁਲ ਵੀ ਹੈ ਨਹੀਂ। ਸੋ ਜੇ ਤੁਸੀਂ ਆਨਲਾਈਨ ਜਿੱਦਾਂ ਸਰਚ ਵੀ ਕਰਦੇ ਆ, ਕੋਈ ਵੀ ਖੋਜ ਜਾਂ ਕੋਈ ਵੀ ਰਿਸਰਚ ਡਾਟਾ ਸਾਡੇ ਕੋਲ ਬਿਲਕੁਲ ਹੀ ਨਹੀਂ ਹੈਗੀ ਕਿ ਪੰਜਾਬੀ ਕਮਿਊਨਿਟੀ ਦੇ ਵਿੱਚ ਮਾਨਸਿਕ ਸਿਹਤ ਬਾਰੇ। ਸੋ ਸਾਡੀ ਇਹ ਪਹਿਲੀ ਕੋਸ਼ਿਸ਼ ਹੈ ਕਿ ਅਸੀਂ ਇਹ ਡਾਟਾ ਇਕੱਠਾ ਕਰੀਏ ਤੇ ਫਿਰ ਅਸੀਂ ਗਾਂਹ ਜਾ ਕੇ ਅਸੀਂ ਚਾਹੁੰਦੇ ਕਿ ਅਸੀਂ ਸਟੇਟ ਡਿਪਾਰਟਮੈਂਟ ਜਾਂ ਫੈਡਰਲ ਡਿਪਾਰਟਮੈਂਟ ਜਿਹੜੀ ਹੈਲਥ ਵਾਲੀ ਆ ਤੇ ਉਹਨਾਂ ਨੂੰ ਦੱਸੀਏ ਕਿ ਇਹ ਸਾਡੀ ਲੋੜ ਆ ਤੇ ਗਾਂਹ ਜਾ ਕੇ ਅਸੀਂ ਉਹ ਸਹੂਲਤਾਂ ਬਣਾ ਸਕਦੇ ਹਾਂ। ਸੋ ਜਿਵੇਂ ਤੁਸੀਂ ਕਹਿ ਰਹੇ ਸੀ, ਸਾਡੇ ਇੱਥੇ ਕਈ ਲੋਕ ਨੇ ਜਿਹੜੀ ਇੰਗਲਿਸ਼ ਨਹੀਂ ਆਉਂਦੀ ਹੈਗੀ, ਅੰਗਰੇਜ਼ੀ ਨਹੀਂ ਆਉਂਦੀ ਤੇ ਅਸੀਂ ਪੰਜਾਬੀ ਬੋਲਦੇ ਹਾਂ। ਸੋ ਕਈ ਵਾਰੀ ਸਾਨੂੰ ਪ੍ਰੋਬਲਮ ਆਉਂਦੀ ਹੈ ਕਿ ਜਦੋਂ ਆਪਾਂ ਡਾਕਟਰ ਤੇ ਜਾਂਦੇ ਆ ਉਹ ਸਾਡੀ ਇਨਫੋਰਮੇਸ਼ਨ ਇੰਗਲਿਸ਼ 'ਚ ਦਿੰਦੇ ਆ, ਜਾਂ ਕੋਈ ਕਾਗਜ਼ ਪੱਤਰ ਸਾਰਾ ਇੰਗਲਿਸ਼ ਦੇ ਵਿੱਚ ਆ, ਕੋਈ ਵੀ ਇਨਫੋਰਮੇਸ਼ਨ ਸਾਨੂੰ ਚਾਹੀਦੀ ਹੈ ਉਹ ਇੰਗਲਿਸ਼ ਵਿੱਚ ਲਿਖਿਆ ਹੁੰਦਾ ਆ। ਸੋ ਅਸੀਂ ਕੋਸ਼ਿਸ਼ ਕਰਦੇ ਕਿ ਜੇ ਅਸੀਂ ਦੱਸੀਏ ਸਰਕਾਰ ਨੂੰ ਕਿ ਇੰਨੇ ਪੰਜਾਬੀ ਲੋਕ ਇੱਥੇ ਵੱਸਦੇ ਨੇ, ਇੰਨੀ ਉਹਨਾਂ ਨੂੰ ਲੋੜ ਆ ਇਸ ਜਿੱਦਾਂ ਮਾਨਸਿਕ ਸਿਹਤ ਬਾਰੇ, ਤੇ ਅਸੀਂ ਫਿਰ ਉਹ ਬਣਾ ਸਕਦੇ ਹਾਂ ਜਿੱਦਾਂ ਪੰਜਾਬੀ ਦੇ ਵਿੱਚ ਬਣਾ ਸਕਦੇ ਹਾਂ, ਜਾਂ ਕੋਈ ਪ੍ਰੋਗਰਾਮ ਅਸੀਂ ਸ਼ੁਰੂ ਕਰ ਸਕਦੇ ਜਿਹਦੇ ਨਾਲ ਅਸੀਂ ਸਾਡੇ ਕਮਿਊਨਿਟੀ ਨੂੰ ਜਿੱਦਾਂ ਸਿਖਾਈਏ ਕਿ ਮਾਨਸਿਕ ਸਿਹਤ ਹੈ ਕੀ ਚੀਜ਼ ਹੈ, ਉਹਦੇ ਵਾਸਤੇ ਅਸੀਂ ਕੀ ਕਰ ਸਕਦੇ ਹਾਂ। ਸੋ ਸਾਡਾ ਇਹੀ ਮਕਸਦ ਹੈ ਕਿ ਇਹ ਇਕੱਠੀ ਕਰਕੇ ਡਾਟਾ ਅਸੀਂ ਗਾਂਹ ਜਾ ਕੇ ਸਹੂਲਤਾਂ ਬਣਾਈਏ ਜੋ ਵਾਪਸ ਸਾਡੇ ਪੰਜਾਬੀ ਭਾਈਚਾਰੇ ਦਾ ਜਿੱਦਾਂ ਗਾਂਹ ਮਦਦ ਹੋਊਗੀ। ਹਾਂਜੀ ਹਾਂਜੀ ਹਾਂਜੀ। ਸੋ ਬਿਲਕੁਲ ਸਰੋਤਿਓ, ਜਿੰਨੇ ਵੀ ਆਪਾਂ ਪੰਜਾਬੀ ਰੇਡੀਓ USA ਦੇ ਸਰੋਤੇ ਆ, ਮੈਂਟਲ ਹੈਲਥ ਦਾ ਬਹੁਤ ਵੱਡਾ ਇਸ਼ੂ ਆ, ਖਾਸ ਕਰਕੇ ਜਦੋਂ ਤੋਂ ਕਰੋਨਾ ਵਾਇਰਸ ਆਇਆ ਉਸ ਤੋਂ ਬਾਅਦ ਤਾਂ ਬੱਚਿਆਂ ਦੇ ਵਿੱਚ ਵੀ ਕਈ ਪ੍ਰੋਬਲਮ ਆਈ, ਕਿਉਂਕਿ ਸਾਨੂੰ ਰੇਡੀਓ ਤੇ ਬਹੁਤ ਕਾਲਸ ਆਉਂਦੀਆਂ ਰਹਿੰਦੀਆਂ ਵੀ ਸਾਡੇ ਬੱਚੇ ਨੂੰ ਇੱਦਾਂ ਹੋਇਆ ਜਾਂ ਆਹ ਹੋਇਆ। ਸੋ ਪਲੀਜ਼ ਇਹ UC ਡੇਵਿਸ ਦੇ ਜਿਹੜੇ ਬੱਚੇ ਆ ਇਹ ਇੱਕ ਸਰਵੇ ਕਰ ਰਹੇ ਹੈਗੇ ਆ। ਸੋ ਜਾਂ ਤਾਂ ਤੁਸੀਂ ਆਨਲਾਈਨ ਜਾ ਕੇ ਜਿਨ੍ਹਾਂ ਨੂੰ ਕੋਈ ਵੀ ਇਸ਼ੂ ਹੈਗਾ ਹੈਲਥ ਦਾ, ਖਾਸ ਕਰਕੇ ਮੈਂਟਲ ਹੈਲਥ ਵਾਲਾ, ਉੱਥੇ ਜਾ ਕੇ ਭਰ ਸਕਦੇ ਹੋ, ਤੇ ਜਾਂ ਫਿਰ ਤੁਸੀਂ
ਕਾਲ ਕਰਕੇ ਜਿਹੜਾ ਆ ਪੰਜਾਬੀ ਦੇ ਵਿੱਚ ਵੀ ਭਰ ਸਕਦੇ ਆ। ਨੰਬਰ ਆਪਾਂ ਅਨਾਊਂਸ ਕੀਤਾ, ਰਾਜਕਨਵੀਰ ਸਿੰਘ ਇੱਕ ਵਾਰੀ ਫੇਰ ਦੱਸ ਦਿਓਗੇ, ਤਾਂ ਕਿ ਜਿਹੜਾ ਡਾਟਾ ਵੱਡਾ ਇਕੱਠਾ ਕੀਤਾ ਜਾ ਸਕੇ, ਆਪਣੀ ਕਮਿਊਨਿਟੀ ਨੂੰ ਜਿਹੜੀ ਹੈਲਪ ਮਿਲ ਸਕੇ। ਜਿਸ ਤਰ੍ਹਾਂ ਬੱਚੀ ਨੇ ਵੀ ਦੱਸਿਆ ਭਈ ਜੇ ਆਪਣੇ ਪੰਜਾਬੀ ਡਾਕਟਰ ਹੋਊਗੇ, ਪੰਜਾਬੀ 'ਚ ਮਟੀਰੀਅਲ ਹੋਊਗਾ, ਉਹਦਾ ਬਹੁਤ ਫਾਇਦਾ ਹੋਊਗਾ। ਅਤੇ ਅਨਫੋਰਚੂਨੇਟ ਪਾਰਟ ਇਹ ਆ ਭਈ ਆਪਾਂ ਬਹੁਤ ਸਾਰੇ ਗੁਰੂ ਘਰਾਂ 'ਚ ਸਾਡੇ ਰੈਗੂਲਰ ਡਾਕਟਰ ਤਾਂ ਹੁੰਦੇ ਆ ਸੰਡੇ ਨੂੰ, ਪਰ ਮੈਂਟਲ ਹੈਲਥ ਵਾਲੇ ਇਸ਼ੂ ਤੇ ਮੈਂ ਅੱਜ ਤੱਕ ਕਦੇ ਵੀ ਕੋਈ ਦੇਖਿਆ ਨਹੀਂ। ਜੀ ਬਿਲਕੁਲ, ਇਹ ਜ਼ਰੂਰੀ ਆ ਅਤੇ ਐਜ਼ ਏ ਕਮਿਊਨਿਟੀ ਆਪਾਂ ਨੂੰ ਇਸ ਚੀਜ਼ ਨੂੰ ਇਹ ਨਹੀਂ ਕਹਿਣਾ ਚਾਹੀਦਾ, ਜਿੱਦਾਂ ਮੈਂ ਪਹਿਲਾਂ ਵੀ ਕਿਹਾ ਵੀ ਆਪਾਂ ਸੋਚੀਏ ਵੀ ਨਹੀਂ ਆਪਣੇ ਆਪ ਹੀ ਸ਼ਾਇਦ ਠੀਕ ਹੋ ਜਾਊਗਾ। ਜਿਸ ਚੀਜ਼ ਦੀ ਪ੍ਰੋਬਲਮ ਆ, ਸਟ੍ਰੈਸ ਬਹੁਤ ਨੇ, ਹੋਰ ਕਿਸੇ ਨੂੰ ਘਰ ਦੀ ਪ੍ਰੋਬਲਮ ਆ, ਕਿਸੇ ਨੂੰ ਕਿਤੇ ਆ, ਕਿਸੇ ਨੂੰ ਕਿਤੇ ਆ, ਸੋ ਸਾਰੀਆਂ ਚੀਜ਼ਾਂ ਦੇ ਲਈ ਇਹ ਮਦਦਗਾਰ ਜਿਹੜੀ ਸਾਬਤ ਹੋ ਸਕਦੀ ਆ। ਪਰ ਰਾਈਟ ਨਾਓ ਰਿਸੋਰਸਿਸ ਅਵੇਲੇਬਲ ਨਹੀਂ ਲੋਕਾਂ ਨੂੰ। ਜੇ ਕਿਸੇ ਨੂੰ ਮੈਂਟਲੀ ਤੌਰ 'ਤੇ ਪ੍ਰੋਬਲਮ ਵੀ ਆ, ਉਹਨਾਂ ਨੂੰ ਪਤਾ ਹੀ ਨਹੀਂ ਆ ਵੀ ਮਦਦ ਕਿੱਥੋਂ ਲੈਣੀ ਆ, ਕਿੱਦਾਂ ਲੈਣੀ ਆ, ਖਾਸ ਕਰਕੇ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਨੂੰ ਇੰਗਲਿਸ਼ ਬਿਲਕੁਲ ਨਹੀਂ ਆਉਂਦੀ, ਉਹ ਹੋਰ ਵੀ ਜ਼ਿਆਦਾ ਜਿਹੜੀ ਮੁਸ਼ਕਿਲ ਦਾ ਸਬੱਬ ਬਣਦਾ। ਸੋ ਇਸ ਸਰਵੇ ਦੇ ਨਾਲ ਐਟਲੀਸਟ ਉਹ ਇੱਕ ਜਿਹੜਾ ਗੈਪ ਆ ਉਸ ਨੂੰ ਆਪਾਂ ਜਿਹੜਾ ਪਾੜਾ ਆ ਉਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ। ਸੋ ਨਵਪ੍ਰੀਤ ਕੌਰ, ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਅਤੇ ਜਿਹੜਾ ਕਾਲ ਕਰਕੇ ਕੋਈ ਇਨਫੋਰਮੇਸ਼ਨ ਇਸ ਦੇ ਬਾਰੇ ਜਿਹੜੀ ਉਹ ਲੈਣਾ ਚਾਹੁੰਦਾ ਜਾਂ ਸਰਵੇ ਭਰਨਾ ਚਾਹੁੰਦਾ ਹੈ, ਉਹ ਮਨਦੀਪ ਨੂੰ ਕਾਲ ਕਰ ਸਕਦੇ ਆ 916 398 6705 916 398 6705। ਅਤੇ ਮਨਦੀਪ, ਨਵਪ੍ਰੀਤ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਤੁਹਾਡਾ ਦੋਨਾਂ ਦਾ ਹੀ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਸਤਿ ਸ਼੍ਰੀ ਅਕਾਲ ਜੀ। ਜੀ ਸੋ ਬਿਲਕੁਲ ਸਰੋਤਿਓ, ਇਹ ਆਪਾਂ ਜਿਹੜੀ ਉਹ ਗੱਲਬਾਤ ਕਰ ਰਹੇ ਸੀਗੇ। UC ਡੇਵਿਸ ਦੇ ਵਿੱਚ ਇਹ ਮਾਸਟਰਸ ਕਰ ਰਹੀ ਹੈ ਲੜਕੀ, ਸੋ ਆਲਮੋਸਟ ਗ੍ਰੈਜੂਏਟ ਜਿਹੜੀ ਇਹ ਹੋਣ ਵਾਲੀ ਆ। ਸੋ ਉਹ ਇਹ ਸਰਵੇ ਕਰ ਰਹੀ ਹੈ ਤਾਂ ਜੋ ਪੰਜਾਬੀ ਕਮਿਊਨਿਟੀ ਦੇ ਵਿੱਚ ਜਿਹੜੀ ਮੈਂਟਲ ਸਥਿਤੀ ਆ, ਮੈਂਟਲ ਸਿਹਤ ਨੂੰ ਲੈ ਕੇ ਲੋਕਾਂ ਦੀ ਕੀ ਜਿਹੜੀ ਰਾਏ ਹੈਗੀ ਆ, ਉਹ ਉਸ ਦੇ ਬਾਰੇ ਜਿਹੜਾ ਉਹ ਪਤਾ ਲੱਗੇ। ਸੋ ਇਹ ਜਿਹੜਾ ਆ ਉਹ ਤੁਸੀਂ ਜ਼ਰੂਰ ਸਰਵੇ ਨੂੰ ਭਰੋ। ਲਿੰਕ ਜਿਹੜਾ ਆ ਆਪਾਂ ਲਾਈਵ ਜਿਹੜਾ ਚੱਲ ਰਿਹਾ ਫੇਸਬੁੱਕ 'ਤੇ ਪੰਜਾਬੀ ਜਿਹੜੀ USA ਦਾ ਹੈ ਉਸ ਦੇ ਉੱਤੇ ਜਿਹੜਾ ਉਹ ਪਾਇਆ ਹੋਇਆ ਆ, ਜਾਂ bit.ly/MH ਸਰਵੇ ਪੰਜਾਬੀ, ਇਹ ਵੀ ਜਿਹੜਾ ਤੁਸੀਂ ਉੱਥੇ ਲਿਖ ਕੇ URL ਦੇ ਵਿੱਚ ਲਿਖ ਕੇ ਜਿਹੜਾ ਉਹ ਭਰ ਸਕਦੇ ਹੋ। ਸਾਰਾ ਪੰਜਾਬੀ 'ਚ 18 ਸਾਲ ਤੋਂ ਉੱਤੇ ਜਿਹੜਾ ਤੁਸੀਂ ਹੋਣਾ ਚਾਹੀਦੇ ਆ। ਟੋਟਲੀ ਗੋਪਨੀय ਹੈ, ਗੁਪਤ ਜਿਹੜਾ ਇਹ ਰਹਿ ਕੇ ਸਰਵੇ ਭਰਿਆ ਜਾਊਗਾ। ਕੋਈ ਵੀ ਤੁਹਾਡਾ ਨਾਮ, ਐਡਰੈਸ ਕਿਸੇ ਨੂੰ ਵੀ ਜਿਹੜਾ ਉਹ ਨਹੀਂ ਪਤਾ ਲੱਗੇਗਾ ਵੀ ਕੌਣ ਜਿਹੜਾ ਇਹ ਸਰਵੇ ਜਿਹੜਾ ਉਹ ਭਰ ਰਿਹਾ ਹੈਗਾ ਆ। ਅਤੇ ਹਰਜੋਤ ਸਿੰਘ ਜੀ, ਆਪਣਾ ਸਮਾਂ ਸਮਾਪਤੀ ਵਾਲਾ, ਪਰ ਉਸ ਤੋਂ ਪਹਿਲਾਂ ਇੱਕ ਹੋਰ ਇੰਪੋਰਟੈਂਟ ਗੱਲ ਜਿਹੜੀ ਆਪਾਂ ਲਾਸਟ ਵੀਕ ਵੀ ਜਿਹੜੀ ਉਹ ਕੀਤੀ ਸੀ, ਲਾਈਫ ਇੰਸ਼ੋਰੈਂਸ ਦੇ ਨਾਲ ਸੰਬੰਧਿਤ, ਉਸ ਦੇ ਬਾਰੇ ਜਿਹੜੀ ਉਹ ਗੱਲ ਕਰਦੇ ਹਾਂ। ਸੋ ਲਾਸਟ ਟਾਈਮ ਹਰਜੋਤ ਸਿੰਘ ਜੀ, ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਦੁਆਰਾ ਜਿਹੜਾ ਤੁਸੀਂ ਦੱਸਿਆ ਸੀਗਾ ਵੀ ਜਿਹੜੀ ਨਾਨ ਮੈਡੀਕਲ ਵਾਲੀ ਜਿਹੜੀ ਲਾਈਫ ਇੰਸ਼ੋਰੈਂਸ ਜਿਹੜੀ ਆ ਉਹ ਅਵੇਲੇਬਲ ਹੈਗੀ ਆ, ਸੋ ਉਸ ਦੇ ਉੱਤੇ ਕੀ ਅਪਡੇਟ ਜਿਹੜੀ ਉਹ ਹੈਗੀ ਉਸ ਪ੍ਰੋਗਰਾਮ ਉਹਦੇ ਸੰਬੰਧ ਦੇ ਵਿੱਚ ਆਪਾਂ ਖਾਲਸਾ ਇੰਸ਼ੋਰੈਂਸ ਏਜੰਸੀ ਵੱਲੋਂ ਆਪਾਂ ਲਾਇਸੈਂਸ ਦੱਸਦੇ ਜਾਈਏ 0F89805। ਕੈਲੀਫੋਰਨੀਆ ਦੇ ਵਿੱਚ ਸਾਡਾ ਮੇਨ ਆਫਿਸ ਆ, ਪਰ ਅਸੀਂ ਹੋਰ ਵੀ ਬਹੁਤ ਸਾਰੀਆਂ USA ਦੀਆਂ ਜਿਹੜੀਆਂ ਸਟੇਟਸ ਆ ਉੱਥੇ ਇਹ ਇੰਸ਼ੋਰੈਂਸ ਕਰਦੇ ਆ। ਸੋ ਕਾਲਸ ਸਾਨੂੰ ਬਹੁਤ ਆਈਆਂ, ਆਪਾਂ ਕੀਤੀਆਂ ਵੀ ਬਹੁਤ ਆ। ਮੈਡੀਕਲ ਤੋਂ ਬਿਨਾਂ ਸੋ ਕੁਛ ਕੰਡੀਸ਼ਨਾਂ ਹੈਗੀਆਂ, ਗ੍ਰੀਨ ਕਾਰਡ ਹੋਣਾ ਚਾਹੀਦਾ ਜਾਂ ਸਿਟੀਜ਼ਨ ਹੋਣਾ ਚਾਹੀਦਾ। ਕਈ ਵਾਰੀ ਕੀ ਭੁਲੇਖਾ ਹੁੰਦਾ ਹੈ ਵੀ ਆਪਾਂ ਹਾਈਡ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵੀ ਨਹੀਂ ਸਾਡੀ ਹੈਲਥ ਸਹੀ ਆ, ਕੁਛ ਨਹੀਂ, ਕੋਈ ਪ੍ਰੋਬਲਮ ਨਹੀਂ ਹੈ, ਫਿਰ ਮੈਡੀਕਲ ਤਾਂ ਹੋਣਾ ਨਹੀਂ, ਪਤਾ ਨਹੀਂ ਚੱਲਣਾ। ਪਰ ਸਰੋਤਿਆਂ ਨੂੰ ਦੱਸਦੀ ਜਾਈਏ, ਜਿਸ ਤਰ੍ਹਾਂ ਆਪਾਂ ਘਰ ਖਰੀਦਦੇ ਹਾਂ, ਜਿਹੜੀਆਂ ਮੌਰਗੇਜ ਕੰਪਨੀਆਂ ਹੁੰਦੀਆਂ ਤੁਹਾਡੀਆਂ, ਜਿਹੜੀਆਂ ਕ੍ਰੈਡਿਟ ਰਿਪੋਰਟਿੰਗ ਏਜੰਸੀਜ਼ ਹੁੰਦੀਆਂ, ਐਕਸਪੀਰੀਅਨ ਆ ਜਾਂ ਹੋਰ ਆ, ਉਹਨਾਂ ਤੋਂ ਡਾਟਾ ਇਕੱਠਾ ਕਰਦੀਆਂ। ਇਸੇ ਤਰ੍ਹਾਂ USA ਦੇ ਵਿੱਚ ਇੱਕ ਮੈਡੀਕਲ ਇਨਫੋਰਮੇਸ਼ਨ ਬਿਊਰੋ ਨਾਮ ਦੀ ਏਜੰਸੀ ਆ। ਜਦੋਂ ਵੀ ਤੁਸੀਂ ਡਾਕਟਰ ਦੇ ਜਾਂਦੇ, ਚਾਹੇ ਥੋੜੀ ਜਿਹੀ ਪਿਲ ਲਈ ਹੈਗੀ ਆ ਬਲੱਡ ਪ੍ਰੈਸ਼ਰ ਦੀ ਵੀ, ਤੇ ਨੈਕਸਟ ਡੇ ਉਹ ਅਪਡੇਟ ਹੋ ਜਾਂਦਾ ਉੱਥੇ। ਸੋ ਉੱਥੋਂ ਉਹਨਾਂ ਨੂੰ ਡਾਟਾ ਸਾਰਾ ਪਤਾ ਲੱਗ ਜਾਂਦਾ। ਸੋ ਉਹ 'ਚ ਲੁਕਾਉਣ ਵਾਲੀ ਗੱਲ ਕੋਈ ਨਹੀਂ, ਬਿਲਕੁਲ। ਜੇ ਕਿਉਂਕਿ ਉਹਦੇ ਨਾਲ ਕੀ ਆ ਵੀ ਇਹ ਨਹੀਂ ਮਤਲਬ ਵੀ ਜੇ ਤੁਹਾਡੇ ਕੋਲ ਕੋਈ ਹੈਲਥ ਇਸ਼ੂ ਆ ਤੁਹਾਡੀ ਇੰਸ਼ੋਰੈਂਸ ਹੋਣੀ ਨਹੀਂ, ਹੋ ਜਾਊਗੀ, ਪਰ ਉਹਦੇ 'ਚ ਰੇਟ ਜਿਹੜੇ ਆ ਉਹ ਜ਼ਿਆਦਾ ਹੋ ਸਕਦੇ ਆ ਤੁਹਾਡੀ, ਕਿਉਂਕਿ ਸਿਹਤ ਦੇ ਸੰਬੰਧ ਦੇ ਨਾਲ ਵੀ ਤੁਸੀਂ ਦਵਾਈ ਲੈਂਦੇ ਆ ਜਾਂ ਕੋਈ ਤੁਹਾਨੂੰ ਹੈਲਥ ਇਸ਼ੂ ਰਿਹਾ ਆ ਕਿਸ ਤਰ੍ਹਾਂ ਦਾ ਵੀ। ਸਭ ਤੋਂ ਗੁੱਡ ਪਾਰਟ ਇਹ ਆ ਵੀ ਇਹ ਪਾਲਿਸੀ ਇਮੀਡੀਏਟਲੀ ਇਸ਼ੂ ਹੋ ਜਾਂਦੀ ਆ, ਕਿਉਂਕਿ ਮੈਂ ਦੇਖਿਆ ਵੀ ਪਿਛਲੇ ਸਾਲ ਦੇ ਦੌਰਾਨ ਤੁਸੀਂ ਹੋਰ ਵੀ ਕਿਸੇ ਨਾਲ ਵੀ ਲਾਈਫ ਇੰਸ਼ੋਰੈਂਸ ਦੀ ਗੱਲ ਕੀਤੀ ਹੋਊਗੀ, 2-2 3-3 ਮਹੀਨੇ ਜਿਹੜੇ ਆ ਪਾਲਿਸੀ ਇਸ਼ੂ ਹੋਣ ਨੂੰ ਲੱਗ ਜਾਂਦੇ ਸੀ, ਕਿਉਂਕਿ ਜਿਹੜੇ ਡਾਕਟਰਸ ਆ ਉਹ ਆਫਿਸ ਵਿੱਚ ਨਹੀਂ ਜਾਂਦੇ, ਜਾਂ ਡਾਕਟਰਸ ਤੋਂ ਜਦੋਂ ਮੰਗਦੇ ਹੈਗੇ ਰਿਪੋਰਟਸ, ਉਹ ਰਿਪੋਰਟ ਨਹੀਂ ਭੇਜਦੇ, ਬਹੁਤ ਸਮਾਂ ਲੱਗਦਾ ਆ। ਸੋ ਇਸ ਕਰਕੇ ਉਹ ਬੈਟਰ ਜਿਹੜੀ ਹੈਗੀ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਜੇ ਅੱਜ ਤੱਕ ਕਿਸੇ ਨੇ ਵੀ ਲਾਈਫ ਇੰਸ਼ੋਰੈਂਸ ਨਹੀਂ ਕਰਾਈ, ਸੋ ਇਮੀਡੀਏਟਲੀ ਜ਼ਰੂਰ ਲਾਈਫ ਇੰਸ਼ੋਰੈਂਸ ਜ਼ਰੂਰ ਕਰਾਓ। ਅਮਰੀਕਾ 'ਚ ਬਹੁਤ ਜ਼ਰੂਰੀ ਆ। ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਸਾਡੇ ਆਫਿਸ ਤੋਂ ਕਰਾਓ, ਕਿਸੇ ਤੋਂ ਵੀ ਕਰਾਓ, ਪਰ ਜਦੋਂ ਵੀ ਤੁਹਾਡਾ
ਸਾਡਾ ਕੋਈ ਰਿਸ਼ਤੇਦਾਰ ਜਾਂ ਦੋਸਤ ਮਿੱਤਰ USA ਮੂਵ ਹੁੰਦਾ, ਵੈਸੇ ਤਾਂ ਇਮੀਡੀਏਟਲੀ ਕਰਾਉਣੀ ਚਾਹੀਦੀ ਆ, ਕਿਉਂਕਿ ਕੀ ਹੁੰਦਾ ਆ ਵੀ ਆਪਾਂ ਕਾਲ ਕਰ ਜਾਂਦੇ ਆ, ਲੇਟ ਹੁੰਦੇ ਜਾਂਦੇ ਆ। ਤੇ ਮੈਂ ਪਿਛਲੇ ਹਫਤੇ ਵੀ ਡਿਸਕਸ ਕੀਤਾ ਸੀ, ਸਾਡੇ ਪੰਜਾਬੀਆਂ ਦੀ ਇਹੀ ਪ੍ਰੋਬਲਮ ਆ, ਜਦੋਂ ਸਾਨੂੰ ਫੀਲ ਹੁੰਦਾ ਵੀ ਹੁਣ ਸਾਨੂੰ ਲਾਈਫ ਇੰਸ਼ੋਰੈਂਸ ਚਾਹੀਦੀ ਆ ਭਾਈ, ਵੀ ਮੈਂ ਤਾਂ ਇਦਾਂ ਦੀ ਜੌਬ ਕਰਦਾ ਆ, ਉਹ ਰਿਸਕੀ ਆ, ਟਰੱਕਿੰਗ ਆ, ਲਿਕਰ ਸਟੋਰ ਆ, ਗੈਸ ਸਟੇਸ਼ਨ ਆ, 7-11 ਆ, ਈਵਨ ਹੁਣ ਪਿਛਲੇ ਸਾਲ ਤੋਂ ਤਾਂ ਕਰੋਨਾ ਦੇ ਸੰਬੰਧ ਦੇ ਵਿੱਚ ਤਾਂ ਕੋਈ ਖਤਰਨਾਕ ਜੌਬ ਵਾਲਾ ਰੌਲਾ ਹੀ ਨਹੀਂ ਰਿਹਾ, ਕਿੰਨੇ ਜੰਗ ਬੰਦਿਆਂ ਨੂੰ ਵੀ ਜਿਹੜੀ ਕਰੋਨਾ ਹੋ ਗਈ ਹੈਗੀ ਆ। ਸੋ ਉਦੋਂ ਜਦੋਂ ਅਸੀਂ ਸੋਚਦੇ ਹਾਂ ਉਦੋਂ ਫਿਰ ਸਾਡੀ ਇੰਸ਼ੋਰੈਂਸ ਹੁੰਦੀ ਨਹੀਂ, ਜੇ ਹੁੰਦੀ ਆ ਤਾਂ ਮਹਿੰਗੀ ਬਹੁਤ ਹੁੰਦੀ ਆ, ਕਿਉਂਕਿ ਜ਼ਿਆਦਾ ਸਾਨੂੰ ਡਾਇਬਟੀ ਹੋ ਜਾਂਦੀ ਆ, ਕੋਲੈਸਟਰੋਲ ਹੋ ਜਾਂਦਾ, ਬਲੱਡ ਪ੍ਰੈਸ਼ਰ ਹੋ ਜਾਂਦਾ, ਭਾਰ ਵੱਧ ਜਾਂਦਾ ਆ। ਸੋ ਇਸ ਕਰਕੇ ਜਿੰਨੀ ਅਰਲੀ ਕਰਾਈ ਜਾਵੇ ਅਰਲੀ ਏਜ ਦੇ ਵਿੱਚ ਉਨਾ ਹੀ ਜਿਹੜਾ ਬੈਟਰ ਹੈਗਾ ਆ ਜੀ। ਸੋ ਬਿਲਕੁਲ, ਸੋ ਤੁਸੀਂ ਕਾਲ ਕਰ ਸਕਦੇ ਹੋ ਖਾਲਸਾ ਇੰਸ਼ੋਰੈਂਸ ਏਜੰਸੀ ਨੂੰ। ਇਹਨਾਂ ਦਾ ਫੋਨ ਨੰਬਰ 408-272-2500 4082722500। ਤੇ ਹਰਜੋਤ ਸਿੰਘ ਜੀ, ਇੱਕ ਜਿਹੜੀ ਆ ਸਭ ਤੋਂ ਵੱਡੀ ਜਿਹੜੀ ਗੱਲ ਹੋਰ ਰਹਿੰਦੀ ਆ ਬੈਨੀਫਿਸ਼ਰੀ ਨੂੰ ਲੈ ਕੇ ਜੀ। ਸੋ ਬਿਲਕੁਲ, ਜਦੋਂ ਤੁਸੀਂ ਲਾਈਫ ਇੰਸ਼ੋਰੈਂਸ ਕਰਾਉਂਦੇ ਆ ਨਾ, ਫਿਰ ਤੁਸੀਂ ਬੈਨੀਫਿਸ਼ੀਅਰੀ ਲਿਖਦੇ, ਕਿਉਂਕਿ ਜਿਹੜੀ ਲਾਈਫ ਇੰਸ਼ੋਰੈਂਸ ਆ ਜੇ ਮੈਂ ਆਪਣੀ ਕਰਾਉਣਾ ਉਹਦਾ ਮੈਨੂੰ ਨਹੀਂ ਕੋਈ ਫਾਇਦਾ ਹੋਣਾ, ਮੇਰੇ ਪਿੱਛੇ ਪਰਿਵਾਰ ਨੂੰ ਫਾਇਦਾ ਹੋਣਾ ਆ। ਸੋ ਤੁਸੀਂ ਬੈਨੀਫਿਸ਼ਰੀ ਲਿਖਾਣੇ ਪਏ, ਇਨ ਕੇਸ ਮੇਰੀ ਡੈਥ ਹੋ ਜਾਂਦੀ ਆ, ਮੇਰੇ ਤੋਂ ਬਾਅਦ ਜਿਹੜੀ ਮੇਰੀ ਲਾਈਫ ਇੰਸ਼ੋਰੈਂਸ ਆ ਕਿੰਨੇ ਦੀ ਵੀ ਆ, 2.5 ਲੱਖ 5 ਲੱਖ ਜਾਂ ਮਿਲੀਅਨ ਦੀ, ਉਹ ਕਿਹਨੂੰ ਕਿੰਨੇ % ਮਿਲਣੀ ਚਾਹੀਦੀ ਆ। ਤੁਸੀਂ ਵਾਈਫ ਨੂੰ, ਮਦਰ, ਫਾਦਰ, ਨਿਆਣੇ, ਕਿਸੇ ਰਿਸ਼ਤੇਦਾਰ ਨੂੰ ਵੀ, ਗੋਰੇ ਤਾਂ ਬਹੁਤ ਸਾਰੇ ਜਿਹੜੀਆਂ ਰਿਲੀਜੀਅਸ ਆਰਗੇਨਾਈਜੇਸ਼ਨਸ ਹੁੰਦੀਆਂ ਆ, ਯੂਨੀਵਰਸਿਟੀਜ਼ ਹੁੰਦੀਆਂ, ਉਹਨਾਂ ਨੂੰ ਬੈਨੀਫਿਸ਼ਰੀ ਲਿਖ ਜਾਂਦੇ ਹੈਗੇ ਆ। ਸੋ ਸਭ ਤੋਂ ਵੱਧ ਲਾ ਸੂਟਸ ਉਹਦੇ ਵਿੱਚ ਹੁੰਦੇ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਬੜੇ ਧਿਆਨ ਨਾਲ, ਕਿਸੇ ਨੇ ਵੀ ਜਿਹੜੀ ਲਾਈਫ ਇੰਸ਼ੋਰੈਂਸ ਕਰਾਈ ਆ, ਕਿਸੇ ਨੇ ਹੁਣ ਤੱਕ ਕਰਾਈ ਹੈਗੀ ਆ, ਪਲੀਜ਼ ਜਦੋਂ ਵੀ ਤੁਹਾਨੂੰ ਟਾਈਮ ਲੱਗਾ, ਅੱਜ ਕੱਲ੍ਹ ਤਾਈਂ ਆਪਣੀ ਪਾਲਿਸੀ ਕੱਢ ਕੇ ਉਹਨੂੰ ਮੇਕ ਸ਼ੋਰ ਕਰੋ, ਕਿਉਂਕਿ ਹੋ ਸਕਦਾ ਤੁਸੀਂ 20 ਸਾਲ ਪਹਿਲਾਂ ਉਹ ਲਾਈਫ ਇੰਸ਼ੋਰੈਂਸ ਕਰਾਈ ਹੋਵੇ ਤੇ ਉਹਦੇ 'ਚ ਤੁਸੀਂ ਦੇਖੋ ਬੈਨੀਫਿਸ਼ਰੀ ਕਿਹਨੂੰ ਲਿਖਿਆ ਸੀ। 20 ਸਾਲਾਂ 'ਚ ਬਹੁਤ ਕੁਝ ਚੇਂਜ ਹੋ ਜਾਂਦਾ, ਕਿਸੇ ਦਾ ਡਿਵੋਰਸ ਹੋ ਜਾਂਦਾ, ਕਿਸੇ ਦੀ ਹਸਬੈਂਡ ਜਾਂ ਵਾਈਫ 'ਚੋਂ ਇੱਕ ਜਣੇ ਦੀ ਮੌਤ ਹੋ ਜਾਂਦੀ ਆ, ਕਿਸੇ ਦਾ ਬੱਚਾ ਵਿਆਹ ਹੋ ਕੇ ਕਿਤੇ ਚਲ ਜਾਂਦਾ, ਜਾਂ ਕਿਸੇ ਨੇ 20 ਸਾਲ ਪਹਿਲਾਂ ਕਰਾਈ ਸੀ, ਮੈਰਿਡ ਸੀਗੇ, ਉਹਨਾਂ ਕੋਲ ਬੱਚਾ ਨਹੀਂ ਸੀ, ਹੁਣ ਉਹਨਾਂ ਦੇ 3 ਬੱਚੇ, ਬੱਚਿਆਂ ਦੇ ਨਾਂ ਹੀ ਨਹੀਂ ਲਿਖੇ ਹੋਣੀ। ਸੋ ਮੇਕ ਸ਼ੋਰ ਕਰੋ, ਜਾਂ ਕਿਸੇ ਦਾ ਡਿਵੋਰਸ ਹੋ ਗਿਆ, ਮੰਨ ਲਓ ਵੀ ਉਸ ਟਾਈਮ ਦੇ ਉੱਤੇ ਤੁਸੀਂ ਆਪਣੀ ਵਾਈਫ ਨੂੰ ਜਾਂ ਹਸਬੈਂਡ ਨੂੰ ਲਿਖਿਆ ਸੀ, ਹੁਣ ਤੁਹਾਡਾ ਰੀਮੈਰਿਜ ਹੋ ਗਈ ਆ, ਤੁਸੀਂ ਉਹ ਚੇਂਜ ਹੀ ਨਹੀਂ ਕੀਤਾ। ਕਿਉਂਕਿ ਪਿਛਲੇ ਹਫਤੇ ਇੱਕ ਮੈਂ ਪੜ੍ਹ ਰਿਹਾ ਸੀ ਲਾ ਸੂਟ, ਉਹ ਕਾਫੀ ਵੱਡਾ ਹੋਇਆ, ਉਹਦੇ 'ਚ ਕੀ ਹੋਇਆ ਰਾਜਕਰਮਜੀਤ ਸਿੰਘ ਜੀ, ਵੀ ਬੰਦੇ ਨੇ ਜਿਹੜੀ ਵਾਈਫ ਨੇ ਲਾਈਫ ਇੰਸ਼ੋਰੈਂਸ ਕਰਾਈ ਹੋਈ ਸੀ ਤੇ ਉਸ ਨੇ ਆਪਣੇ ਹਸਬੈਂਡ ਨੂੰ ਜਿਹੜਾ ਹੈ ਬੈਨੀਫਿਸ਼ਰੀ ਲਿਖਿਆ ਸੀ, ਤੇ ਪਰ ਉਹਨਾਂ ਦੇ ਬੱਚਾ ਕੋਈ ਨਹੀਂ ਸੀ, ਕਿਉਂਕਿ ਜਦੋਂ ਮੈਰਿਜ ਹੋਈ ਉਹਦੇ ਕਰਾਈ, ਤੇ ਉਹ ਤੋਂ ਬਾਅਦ ਵਾਈਫ ਦੀ ਡੈਥ ਹੋ ਗਈ, ਤੇ ਉਹਨਾਂ ਦਾ ਡਿਵੋਰਸ ਵੀ ਹੋਇਆ ਨੂੰ 5 ਸਾਲ ਹੋ ਗਏ ਸੀ। ਸੋ ਕੀ ਹੋਇਆ ਵੀ ਜਿਹੜਾ ਬੈਨੀਫਿਟ ਸੀ ਉਹ ਹਸਬੈਂਡ ਨੂੰ ਚਲੇ ਗਏ, ਪਰ ਉਹ ਜਿਹੜੇ ਵਾਈਫ ਦੇ ਪੇਰੈਂਟਸ ਸੀ ਉਹ ਕਹਿੰਦੇ ਭਈ ਅਸੀਂ ਤਾਂ ਫਿਊਨਰਲ ਦਾ ਵੀ ਸਾਰਾ ਖਰਚਾ ਕੀਤਾ, ਸਾਨੂੰ ਇਹ ਕੋਈ ਹੈਲਪ ਨਹੀਂ ਕੀਤੀ। ਪਰ ਉਹੀ ਹੋਇਆ ਕਿਉਂਕਿ ਉਹਨਾਂ ਨੇ ਬੈਨੀਫਿਸ਼ਰੀ ਦਾ ਨਾਮ ਚੇਂਜ ਨਹੀਂ ਕੀਤਾ ਸੀ। ਸੋ ਬਿਲਕੁਲ ਤੁਸੀਂ ਬੈਨੀਫਿਸ਼ਰੀ ਜਿਹੜੀ ਆ, ਤੁਹਾਡੀ ਲਾਈਫ ਇੰਸ਼ੋਰੈਂਸ ਕੰਪਨੀ ਜਿਹੜੀ ਆ, ਕਿਸੇ ਤੋਂ ਵੀ ਤੁਸੀਂ ਕਰਵਾਈ ਹੋ ਹੈਗੀ ਆ, ਆਪਣੀ ਪਾਲਿਸੀ ਕੱਢ ਕੇ ਉਹ ਮੇਕ ਸ਼ੋਰ ਕਰੋ, ਤੇ ਆਪਣੀ ਕੰਪਨੀ ਨੂੰ ਤੁਸੀਂ ਡਾਇਰੈਕਟਲੀ ਕਾਲ ਕਰ ਸਕਦੇ ਆ। ਅੱਜ ਕੱਲ੍ਹ ਤਾਂ ਈਜ਼ੀ ਬਹੁਤ ਆ, ਗੂਗਲ ਤੇ ਟਾਈਪ ਕਰੋ ਜਿਹੜੀ ਮਰਜ਼ੀ ਤੁਹਾਡੀ ਲਾਈਫ ਇੰਸ਼ੋਰੈਂਸ ਕੰਪਨੀ ਆ, ਉਹਨਾਂ ਦਾ ਨੰਬਰ ਲੱਭ ਜਾਣਾ ਆ, ਉੱਥੇ ਕਾਲ ਕਰੋ, ਉਹ ਤੁਹਾਨੂੰ ਫਾਰਮ ਭੇਜ ਦਿੰਦੇ ਆ, ਤੇ ਫਾਰਮ ਭਰ ਕੇ ਤੁਸੀਂ ਜਿੰਨੀ ਵਾਰੀ ਮਰਜ਼ੀ ਚੇਂਜ ਕਰ ਸਕਦੇ ਆ ਬੈਨੀਫਿਸ਼ਰੀ ਨੂੰ, ਜਦ ਮਰਜ਼ੀ ਚੇਂਜ ਕਰ ਸਕਦੇ ਆ। ਪਰ ਜੇ ਕੁਝ ਇਨਸੀਡੈਂਟ ਹੋ ਗਏ ਉਹ ਤੋਂ ਬਾਅਦ ਨਹੀਂ ਫਿਰ ਤੁਸੀਂ ਚੇਂਜ ਕਰ ਸਕਦੇ। ਸੋ ਇਹ ਜ਼ਰੂਰ ਤੁਸੀਂ ਆਪਣੀ ਜਿਨ ਵੀ ਲਾਈਫ ਇੰਸ਼ੋਰੈਂਸ ਹੁਣ ਤੱਕ ਕਿਸੇ ਨੇ 15 ਸਾਲ ਪਹਿਲਾਂ, 20 ਸਾਲ ਪਹਿਲਾਂ ਕਦੀ ਵੀ ਕਰਾਈ ਹੈਗੀ ਆ, ਆਪਣੀ ਲਾਈਫ ਇੰਸ਼ੋਰੈਂਸ ਨੂੰ ਜ਼ਰੂਰ ਅਪਡੇਟ ਕਰੋ। ਆਪਾਂ ਸਾਰਿਆਂ ਦਾ ਇਨਕਲੂਡਿੰਗ ਮੈਂ ਵੀ ਪੰਜਾਬੀ ਆ, ਪੰਜਾਬੀਆਂ ਦੀ ਇਹੀ ਪ੍ਰੋਬਲਮ ਵੀ ਆਪਾਂ ਪੇਪਰ ਵਰਕ 'ਚ ਆਰਗੇਨਾਈਜ਼ ਨਹੀਂ ਰਹਿੰਦੇ ਹੈਗੇ। ਸਾਨੂੰ ਇਹ ਤਾਂ ਪਤਾ ਹੁੰਦਾ ਆ ਵੀ ਕੈਪਟਨ ਅਮਰਿੰਦਰ ਨੇ ਕੀ ਕਿਹਾ, ਬਾਦਲ ਨੇ ਕੀ ਕਿਹਾ, ਪਰ ਜੇ ਤੁਸੀਂ ਕਾਰ ਦਾ ਵਾਲਟ ਕੱਢ ਕੇ ਦੇਖ ਲਓ ਵੀ ਤੁਹਾਡੀ ਜਿਹੜੀ ਕਾਰ ਦੀ ਇੰਸ਼ੋਰੈਂਸ ਦਾ ਜਿਹੜਾ ਸਰਟੀਫਿਕੇਟ ਆ ਉਹ ਕਰੰਟ ਹੈਗਾ, ਕਈ ਵਾਰ 3-3 ਸਾਲ ਪੁਰਾਣਾ ਹੁੰਦਾ। ਜਦੋਂ ਪੁਲਿਸ ਵਾਲਾ ਖੜਾ ਕਰਦਾ ਉਹ ਪੁੱਛਦਾ ਭਾਈ ਤੇਰੀ ਤਾਂ ਇੰਸ਼ੋਰੈਂਸ ਕੈਂਸਲ ਹੋਈ ਨੂੰ 3 ਸਾਲ ਹੋ ਗਏ, ਨਹੀਂ ਮੇਰੀ ਤਾਂ ਸਹੀ ਆ, ਪੇਪਰ ਅਪਡੇਟ ਨਹੀਂ ਕੀਤਾ। ਸੋ ਪੇਪਰ ਵਰਕ ਬਹੁਤ ਜ਼ਰੂਰੀ ਆ। ਸੋ ਜਿੰਨੇ ਵੀ ਸਰੋਤੇ ਸੁਣ ਰਹੇ ਆ, ਕਿਸੇ ਵੀ ਕੰਪਨੀ ਤੋਂ ਤੁਸੀਂ ਲਾਈਫ ਇੰਸ਼ੋਰੈਂਸ ਕਰਾਈ ਆ, ਕਿਤੇ ਵੀ ਹੈਗੀ ਆ, ਉਹ ਜੇ ਤੁਸੀਂ ਬੈਨੀਫਿਸ਼ਰੀ ਮੇਕ ਸ਼ੋਰ ਕਰੋ ਕੌਣ ਹੈਗੇ ਅਪਡੇਟਡ, ਕਿਉਂਕਿ ਸਿਚੁਏਸ਼ਨ ਚੇਂਜ ਹੁੰਦੀ ਆ। ਮੈਂ ਤੁਹਾਨੂੰ ਦੱਸਿਆ ਡਿਵੋਰਸ ਹੋ ਗਿਆ, ਬੱਚੇ ਹੋ ਗਏ, ਮੂਵ ਹੋ ਗਿਆ, ਕਿਸੇ ਤਰ੍ਹਾਂ ਦੀ ਵੀ ਜਿਹੜੀ ਸਿਚੁਏਸ਼ਨ ਆ, ਸੋ ਉਹਨਾਂ ਨੂੰ ਕਾਲ ਕਰਕੇ ਆਪਣੇ ਜਿਹੜੇ ਬੈਨੀਫਿਸ਼ਰੀ ਆ ਆਪਣੀ ਕੰਪਨੀ ਤੋਂ ਅਪਡੇਟ ਕਰਾ ਲਓ, ਤਾਂ ਕਿ ਜਦੋਂ ਕਿਤੇ ਕੋਈ ਇਦਾਂ ਦੀ ਗੱਲ ਹੋਵੇ ਬਾਅਦ ਦੇ ਵਿੱਚ ਜਿਹੜਾ ਪਰਿਵਾਰ ਆ ਉਹ ਇੱਕ ਤਾਂ ਮੈਂਬਰ ਵੀ ਚਲਾ ਗਿਆ ਔਰ ਦੂਜਾ ਫਿਰ ਉਹ ਵਕੀਲਾਂ ਦੇ ਚੱਕਰ ਲੱਗਣ। ਜੀ ਬਿਲਕੁਲ।
ਸੋ ਜੋ ਬਿਲਕੁਲ ਜੇ ਨਵੀਂ ਲਾਈਫ ਇੰਸ਼ੋਰੈਂਸ ਕਰਵਾਉਣੀ ਆ ਜਾਂ ਸੋ ਜਿਹੜਾ ਇੱਕ ਨਾਨ ਮੈਡੀਕਲ ਵਾਲਾ ਪ੍ਰੋਗਰਾਮ ਇਹਨਾਂ ਦੇ ਕੋਲ ਆਇਆ, ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੂੰ ਕਾਲ ਕਰ ਸਕਦੇ ਹੋ। ਨੰਬਰ 408-272-2500 4082722500 ਦੇ ਉੱਤੇ। ਅਤੇ ਬਿਲਕੁਲ ਸੋ ਹੋਰ ਵੀ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਦੇ ਲਈ ਵੀ ਤੁਸੀਂ ਇਹਨਾਂ ਦੇ ਨਾਲ ਜਿਹੜਾ ਉਹ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ। ਅਤੇ ਹੁਣ ਆਪਾਂ ਜਿਹੜਾ ਜੀ ਇਜਾਜ਼ਤ ਲੈਂਦੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।